पंजाबी रेडियो यूएसए सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ, 1350 AM ਬੇਕਰਸਫੀਲਡ ਅਤੇ ਇਸੇ ਤਰ੍ਹਾਂ ਸਾਈਡ ਬੈਂਡ ਵਾਲੇ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨ ਜਿਹੜੇ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਤੁਸੀਂ ਸੁਣਦੇ ਹੋ, ਸੈਨੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟਰੇਸੀ, ਮਰਸਡ, ਆਈਫੋਨ ਅਤੇ ਐਂਡਰੋਇਡ ਦੇ ਰਾਹੀਂ ਅਤੇ ਨਾਲ ਦੀ ਨਾਲ ਟੈਲੀਫੋਨ ਦੇ ਉੱਤੇ ਸੁਣਦੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 29 ਤਰੀਕ ਆ ਅਤੇ ਦਿਨ ਜਿਹੜਾ ਆ ਸ਼ੁੱਕਰਵਾਰ ਆ ਜੀ। ਅਤੇ ਸਭ ਤੋਂ ਅਹਿਮ ਖਬਰਾਂ ਦੇ ਵੱਲ ਜਿਹੜੀ ਆਪਾਂ ਨਜ਼ਰ ਬਣਾਉਣੀ ਸ਼ੁਰੂ ਕਰਾਂਗੇ। ਉਸ ਤੋਂ ਪਹਿਲਾਂ ਜਿਹੜੇ ਤੁਹਾਨੂੰ ਦੱਸਦੇ ਜਾਈਏ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ। ਪੰਜਾਬੀ ਰੇਡੀਓ USA ਦਾ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਉਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਸਨੋ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸਟਾਕਟਨ, ਅਮਰਜੀਤ ਸਿੰਘ ਮਿਲਪੀਟਸ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ ਬਿਲਕੁਲ। ਸੋ ਸਭ ਤੋਂ ਪਹਿਲਾਂ ਅਗਰ ਪਹਿਲੀ ਖਬਰ ਵੱਲ ਚੱਲੀਏ, ਜਿਹੜਾ ਕੱਲ੍ਹ USA ਦੇ ਵਿੱਚ ਜਿਹੜਾ ਮੈਰੀਲੈਂਡ ਦੇ ਵਿੱਚ ਉੱਥੇ ਦਾ ਇੱਕ ਨਿਊਜ਼ਪੇਪਰ ਆ, ਕੈਪੀਟਲ ਗੈਜ਼ਟ ਕਰਕੇ ਨਿਊਜ਼ਪੇਪਰ ਜਾਣਿਆ ਜਾਂਦਾ ਆ, ਉਸ ਨਿਊਜ਼ਪੇਪਰ ਦੇ ਆਫਿਸ ਦੇ ਅੰਦਰ ਜਾ ਕੇ ਇੱਕ ਸਿਰਫਿਰੇ ਨੇ ਜਿਹੜੇ 5 ਲੋਕ ਆ ਉਹਨਾਂ ਨੂੰ ਮੌਕੇ ਦੇ ਉੱਤੇ ਜਿਹੜਾ ਆ ਮਾਰ ਦਿੱਤਾ ਅਤੇ ਨਾਲ ਦੀ ਨਾਲ ਜਿਹੜੇ ਆ 2 ਦੇ ਕਰੀਬ ਜਿਹੜੇ ਆ ਬੰਦੇ ਇੰਜਰਡ ਹੋਏ ਹੈਗੇ ਆ। ਜੀ ਬਿਲਕੁਲ, ਬਹੁਤ ਹੀ ਇੱਕ ਮੰਦਭਾਗੀ ਜਿਹੜੀ ਆ ਘਟਨਾ ਵਾਪਰੀ ਆ। ਜੈਰਡ ਰੈਮਸ ਨਾਂ ਦਾ ਇਹ ਕਥਿਤ ਹਮਲਾਵਰ, ਜਿਸ ਨੇ ਉੱਥੇ ਅੰਦਰ ਵੜ ਕੇ ਨਿਊਜ਼ ਰੂਮ ਦੇ ਵਿੱਚ ਵੜ ਕੇ ਅੰਨ੍ਹੇਵਾਹ ਸ਼ਾਟਗਨ ਦੇ ਨਾਲ ਗੋਲੀਆਂ ਚਲਾਈਆਂ, ਜਿਸ ਦੇ ਵਿੱਚ ਜਿਹੜੇ 4 ਜਰਨਲਿਸਟ ਅਤੇ ਇੱਕ ਸੇਲ ਅਸਿਸਟੈਂਟ ਜਿਹੜੀ ਆ ਉਸ ਦੀ ਮੌਤ ਹੋਈ ਆ। ਐਨਾਪੋਲਿਸ ਇਲਾਕੇ ਦੇ ਵਿੱਚ ਜਿਹੜੀ ਆ ਇਹ ਵੈਸਟ ਗੇਟ ਰੋਡ ਦੇ ਉੱਤੇ ਇਹਨਾਂ ਦਾ ਆਫਿਸ ਸੀਗਾ ਅਤੇ ਬਹੁਤ ਪੁਰਾਣਾ ਇਹ ਇੱਕ ਨਿਊਜ਼ਪੇਪਰ ਆ, ਬਹੁਤ ਪ੍ਰਚਲਿਤ ਜਿਹੜਾ ਨਿਊਜ਼ਪੇਪਰ ਆ ਉਸ ਇਲਾਕੇ ਦਾ। ਕਹਿੰਦੇ ਆ ਜਦੋਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਦੋਂ ਕੀਤੀ ਗਈ ਸੀ ਉਸ ਸਮੇਂ ਦਾ, ਉਸ ਤੋਂ ਪਹਿਲੋਂ ਦਾ ਇਹ ਜਿਹੜਾ ਚੱਲ ਰਿਹਾ ਆ ਨਿਊਜ਼ਪੇਪਰ ਕੈਪੀਟਲ ਗੈਜ਼ਟ। ਅਤੇ ਕਹਿੰਦੇ ਉਦੋਂ ਦੀਆਂ ਲੋਕਲ ਨਿਊਜ਼ ਇੰਨੀ ਜ਼ਿਆਦਾ ਕਵਰ ਕਰਦਾ ਸੀ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਵੀ ਉਹਨਾਂ ਨੇ ਦੂਜੇ ਪੇਜ ਦੇ ਉੱਤੇ ਲਾਈ ਸੀਗੀ ਉਸ ਟਾਈਮ ਦੇ ਉੱਤੇ। ਇੰਨਾ ਪੁਰਾਣਾ ਨਿਊਜ਼ਪੇਪਰ ਇਹ ਹੈਗਾ ਆ ਅਤੇ ਸਾਰੇ ਹੀ ਲੋਕਾਂ ਦੇ ਵਿੱਚ ਜਿਹੜਾ ਇਸ ਨੂੰ ਲੈ ਕੇ ਬਹੁਤ ਇੱਕ ਜਿਹੜਾ ਸ਼ੋਕ ਜਿਹੜਾ ਆ ਫੈਲਿਆ ਹੋਇਆ ਆ। ਉੱਥੇ ਕੀ ਪੂਰੇ ਕਹਿ ਸਕਦੇ ਹਾਂ ਵੀ ਅਮਰੀਕਾ ਭਰ ਦੇ ਵਿੱਚ ਇੱਕ ਦੁੱਖ ਦੀ ਲਹਿਰ ਜਿਹੜੀ ਆ ਇਸ ਦੇ ਕਰਕੇ ਫੈਲੀ ਆ ਵੀ ਇਹ ਜਿਹੜੇ 4 ਜਰਨਲਿਸਟ ਅਤੇ ਇੱਕ ਜਿਹੜੀ ਸੇਲ ਅਸਿਸਟੈਂਟ ਆ ਉਹਨਾਂ ਦੀ ਇੱਦਾਂ ਹੱਤਿਆ ਆ ਚਿੱਟੇ ਦਿਨ ਦੇ ਵਿੱਚ ਜਿਹੜੀ ਉਹ ਕਰ ਦਿੱਤੀ ਗਈ ਇਸ ਹਥਿਆਰੇ ਦੇ ਵੱਲੋਂ। ਅਤੇ ਦੋਸ਼ ਜਿਹੜੇ ਇੱਦਾਂ ਇਹ ਕਹਿੰਦੇ ਆ ਵੀ ਇੱਕ ਪਰਸਨਲ ਵੈਂਡੇਟਾ ਸੀਗਾ ਇਸ ਬੰਦੇ ਦਾ, ਜੈਰਡ ਰੈਮਸ ਨਾਂ ਦੇ ਬੰਦੇ ਦਾ, ਅਤੇ ਇਸ ਨੇ ਇਸ ਦੇ ਖਿਲਾਫ ਨਿਊਜ਼ਪੇਪਰ ਨੇ ਇਹਦੇ ਖਿਲਾਫ ਜਿਹੜੀ ਆ ਜਦੋਂ ਕਾਰਵਾਈ ਚੱਲ ਰਹੀ ਸੀ, ਇੱਕ ਕੇਸ ਚੱਲ ਰਿਹਾ ਸੀ, ਉਸ ਦੇ ਜਿਹੜੇ ਤੱਥਾਂ ਸਮੇਤ ਜਿਹੜੀ ਜਾਣਕਾਰੀ ਆਪਣੇ ਅਖਬਾਰ ਦੇ ਵਿੱਚ ਛਾਪੀ ਸੀ ਅਤੇ ਇਹਨੇ ਨਿਊਜ਼ਪੇਪਰ ਨੂੰ ਸੂ ਵੀ ਕੀਤਾ ਸੀ, ਜੋ ਕਿ ਉਹ ਬਾਅਦ ਦੇ ਵਿੱਚ ਹਾਰ ਵੀ ਗਿਆ ਸੀ। ਅਦਾਲਤ ਦੇ ਵਿੱਚ ਕੇਸ ਹਾਰ ਗਿਆ ਸੀ। ਅਦਾਲਤ ਨੇ ਕਿਹਾ ਸੀਗਾ ਵੀ ਜਿਹੜੀ ਵੀ ਚੀਜ਼ ਅਖਬਾਰ ਨੇ ਛਾਪੀ ਆ ਉਸ ਦੇ ਵਿੱਚ ਕੁਛ ਵੀ ਜਿਹੜਾ ਝੂਠ ਨਹੀਂ ਹੈਗਾ, ਸੋ ਤੇਰਾ ਕੇਸ ਆ ਇਹਨਾਂ ਦੇ ਖਿਲਾਫ ਕੋਈ ਬਣਦਾ ਨਹੀਂ ਆ। ਅਤੇ ਉਹਨਾਂ ਨੇ ਉਹੀ ਇਨਫੋਰਮੇਸ਼ਨ ਜਿਹੜੀ ਛਾਪੀ ਆ ਜੋ ਜਿਹੜਾ ਕੇਸ ਚੱਲ ਰਿਹਾ ਉਸ ਦੇ ਮੁਤਾਬਕ ਸਹੀ ਆ। ਸੋ ਇਹ ਕਹਿੰਦੇ ਵੀ ਉਸਨੇ ਗੁੱਸਾ ਜਿਹੜਾ ਆ ਆਪਣਾ ਇਸ ਤਰੀਕੇ ਦੇ ਨਾਲ ਗੋਲੀਬਾਰੀ ਕਰਕੇ ਜਿਹੜਾ ਆ ਉਹ ਝਾੜਿਆ। ਇਹ ਜਿਹੜਾ ਉਸਨੇ ਗੁੱਸਾ ਜਿਹੜਾ ਆਪਣਾ ਇਹ ਕੱਢਿਆ, ਜਿਸ ਕਰਕੇ ਜਿਹੜੇ 5 ਪਰਿਵਾਰ ਅਤੇ ਪੂਰੇ ਦੇ ਪੂਰੇ ਨਿਊਜ਼ਪੇਪਰ ਅਤੇ ਉਹਨਾਂ ਦੇ ਨਾਲ ਜੁੜੇ ਹੋਏ ਜਿੰਨੇ ਵੀ ਲੋਕ ਆ
ਉਹਨਾਂ ਵਿੱਚ ਕਹਿ ਸਕਦੇ ਹਾਂ ਵੀ ਸ਼ੋਕ ਹੀ ਜਿਹੜਾ ਉਸ ਦੇ ਕਰਕੇ ਫੈਲ ਗਿਆ ਹੈ। ਜੀ ਬਿਲਕੁਲ। ਇਹਦੇ ਸੰਬੰਧ ਵਿੱਚ ਇੱਕ ਫਿਲ ਡੇਵਿਸ ਨਾਮ ਦਾ ਬੰਦਾ ਜੋ ਕਿ ਕ੍ਰਾਈਮ ਤੇ ਕੋਰਟ ਰਿਪੋਰਟਰ ਸੀ ਕੈਪੀਟਲ ਗਜ਼ਟ ਦੇ ਨਾਲ, ਉਸਨੇ ਟਵੀਟ ਕੀਤਾ, ਕਹਿੰਦਾ ਵੀ ਮੈਂ ਬਹੁਤ ਹੀ ਜ਼ਿਆਦਾ ਜਿੱਦਾਂ ਡਰਿਆ ਹੋਇਆ ਮਹਿਸੂਸ ਕਰਦਾ ਸੀ ਜਦੋਂ ਮੈਂ ਟੇਬਲ ਦੇ ਥੱਲੇ ਲੁਕਿਆ ਸੀ ਤੇ ਗੋਲੀਆਂ ਜਿਹੜੀਆਂ ਵੱਧ ਰਹੀਆਂ ਸੀਗੀਆਂ ਹੋਰ ਜਿਹੜੇ ਉਹਦੇ ਕੋ ਵਰਕਰਸ ਹੈਗੇ ਆ। ਇਸੇ ਤਰ੍ਹਾਂ ਇੱਕ ਐਂਥਨੀ ਮੈਸੇਂਜਰ ਨਾਮ ਦਾ ਇੰਟਰਨ ਸੀ, ਉਹ ਉੱਥੇ ਜਿਹੜਾ ਆਫਿਸ ਦੇ ਵਿੱਚ ਕੰਮ ਕਰਦਾ, ਉਹਨੇ ਵੀ ਕਿਹਾ ਵੀ ਮੈਨੂੰ ਲੱਗਦਾ ਸੀ ਵੀ ਮੇਰੀ ਹੁਣ ਜਿਹੜੀ ਆ ਮੌਤ ਹੋ ਜਾਣੀ ਹੈਗੀ ਆ। ਸੋ 5 ਵਿਕਟਮ ਆ, ਉਹਨਾਂ ਦੇ ਵਿੱਚ ਵੈਂਡੀ ਵਿੰਟਰਸ 65 ਸਾਲਾਂ ਦੀ ਆ, ਸਪੈਸ਼ਲ ਪਬਲੀਕੇਸ਼ਨ ਲਈ ਉਹ ਕੰਮ ਕਰਦੀ ਸੀ, ਰਾਈਟਰ ਸੀ। ਰੋਬਰਟਸ ਹਿਆਸਨ 59 ਸਾਲਾਂ ਦਾ, ਜਰਾਲਡ ਫਿਸ਼ਮੈਨ 61 ਸਾਲਾਂ ਦਾ, ਜੌਂਟ ਮੈਕਨਮਾਰਾ 56 ਸਾਲਾਂ ਦਾ, ਰਿਵਾਕਾ ਸਮਿਥ ਜਿਹੜੀ ਆ ਯੰਗ ਵਿਕਟਮ ਸੀ, ਉਹ ਜਿੱਦਾਂ ਸੇਲਜ਼ ਅਸਿਸਟੈਂਟ ਕੰਮ ਕਰਦੀ ਸੀ, 34 ਸਾਲਾਂ ਦੀ ਜਿਹੜੀ ਆ ਉਹ ਕੰਮ ਕਰਦੀ ਸੀ। ਸੋ ਇਹਦੇ ਸੰਬੰਧ ਦੇ ਵਿੱਚ ਮੈਰੀਲੈਂਡ ਦੇ ਜਿਹੜੇ ਗਵਰਨਰ ਹੈਗੇ ਆ ਲੈਰੀ ਹੋਗਨ, ਉਹਨਾਂ ਨੇ ਵੀ ਬੜਾ ਦੁੱਖ ਜ਼ਾਹਰ ਕੀਤਾ। ਉਹ ਕਹਿੰਦੇ ਵੀ ਮੇਰੇ ਟਾਊਨ ਦਾ ਹੀ ਨਿਊਜ਼ਪੇਪਰ ਹੈਗਾ ਆ, ਵੀ ਮੈਂ ਕਦੇ ਸੋਚਿਆ ਨਹੀਂ ਸੀ ਵੀ ਮੇਰੇ ਟਾਊਨ ਦੇ ਵਿੱਚ ਵੀ ਜਿਹੜੀ ਆ ਇੱਦਾਂ ਦੀ ਗੱਲ ਹੋ ਸਕਦੀ ਆ। ਪਰ ਬੜੀ ਹੈਰਾਨੀ ਦੀ ਗੱਲ ਆ, ਜਿਹੜੇ ਦੇਖੋ ਵੀ ਇੱਕ ਨਿਊਜ਼ਪੇਪਰ ਦੇ ਸਟਾਫ ਦੇ 5 ਮੈਂਬਰ ਜਿਹੜੇ ਮਾਰੇ ਜਾਣ, ਪਰ ਫਿਰ ਵੀ ਜਿਹੜੇ ਹੋਰ ਉੱਥੇ ਸਟਾਫ ਮੈਂਬਰਸ ਆ ਉਹ ਕਹਿੰਦੇ ਵੀ ਅਸੀਂ ਪੇਪਰ ਪਬਲਿਸ਼ ਕਰਨਾ ਹੀ ਕਰਨਾ ਹੈਗਾ ਆ। ਸੋ ਉਹਨਾਂ ਨੇ ਫਰਾਈਡੇ ਦਾ ਪੇਪਰ ਜਿਹੜਾ ਫਿਰ ਪਬਲਿਸ਼ ਕੀਤਾ ਹੈਗਾ ਆ। ਬਿਲਕੁਲ। ਜਿਸ ਟਾਈਮ ਦੇ ਉੱਤੇ ਜਿਹੜੇ ਪੁਲਿਸ ਵਾਲੇ ਇਸ ਦੇ ਬਾਰੇ ਜਾਣਕਾਰੀ ਦੇ ਰਹੇ ਸੀ ਤੇ ਗੈਜ਼ਟ ਵਾਲਿਆਂ ਦੇ ਹੀ ਜਿਹੜੇ ਜਰਨਲਿਸਟ ਆ ਉਹ ਪਿੱਛੇ ਖੜੇ, ਕਹਿੰਦੇ ਇੱਕ ਹੱਥ 'ਚ ਉਹਨਾਂ ਨੇ ਰਿਕਾਰਡਰ ਫੜਿਆ ਸੀਗਾ, ਇੱਕ ਹੱਥ ਦੇ ਵਿੱਚ ਉਹਨੇ ਨੋਟਸ ਜਿਹੜੇ ਆ ਉਹ ਲੈ ਰਿਹਾ ਸੀਗਾ। ਕਹਿੰਦੇ ਵੀ ਬਹੁਤ ਘੱਟ ਜਿਹੜੀ ਅਜਿਹੀ ਚੀਜ਼ ਦੇਖਣ ਨੂੰ ਮਿਲਦੀ ਆ, ਪਰ ਇਹ ਵੀ ਜਿਹੜੇ ਲੋਕ ਨੇ ਜਰਨਲਿਸਟ ਆ, ਕਹਿੰਦੇ ਅਜਿਹੇ ਮੌਕਿਆਂ ਦੇ ਉੱਤੇ ਇਹ ਜਿਹੜਾ ਕੰਮ ਕਰਨਾ ਹੋਰ ਵੀ ਜ਼ਿਆਦਾ ਲਾਜ਼ਮੀ ਜਿਹੜਾ ਆ ਉਹ ਹੋ ਜਾਂਦਾ ਆ। ਆਪਾਂ ਦੇਖ ਰਹੇ ਹਾਂ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਲੋਕਾਂ ਦੇ ਵਿੱਚ ਵੀ ਤੇ ਹਰ ਇੱਕ ਪਾਸੋਂ ਮੀਡੀਆ ਖਿਲਾਫ ਨਫ਼ਰਤ ਜਿਹੜੀ ਆ ਬਹੁਤ ਜ਼ਿਆਦਾ ਫੈਲ ਰਹੀ ਹੈ। ਜਿਹਦੇ ਵੀ ਵਿਚਾਰ ਕਿਸੇ ਇੱਕ ਮੀਡੀਆ ਏਜੰਸੀ ਦੇ ਨਾਲ ਨਹੀਂ ਮਿਲਦੇ ਤਾਂ ਉਹ ਕਹਿੰਦੇ ਆ ਜੀ ਇੱਕ ਤਾਂ ਚਲੋ ਫੇਕ ਨਿਊਜ਼ ਤਾਂ ਇਹ ਆਖ ਹੀ ਦਿੱਤਾ ਜਾਂਦਾ ਆ, ਫੇਕ ਮੀਡੀਆ ਆਖ ਹੀ ਦਿੱਤਾ ਜਾਂਦਾ ਹੈ, ਤੇ ਉਹਦੇ ਕਰਕੇ ਕੀ ਆ ਲੋਕਾਂ ਦੇ ਵਿੱਚ ਉਹਨਾਂ ਪ੍ਰਤੀ ਜਿਹੜਾ ਗੁੱਸਾ ਆ ਉਹ ਜ਼ਿਆਦਾ ਵੱਧਦਾ ਆ। ਤੇ ਐਂਗਰ ਮੈਨੇਜਮੈਂਟ ਦਾ ਤੇ ਅੱਜ ਕੱਲ੍ਹ ਦੇ ਹਾਲਾਤ ਤਾਂ ਇੱਦਾਂ ਦੇ ਬਣੇ ਪਏ ਆ ਵੀ ਲੋਕ ਜਿਹੜੇ ਆ ਹੋਰ ਕੋਈ ਗੱਲ ਵਗੈਰਾ ਜਿਹੜੀ ਆ ਉਹ ਸੁਣਦੇ ਨਹੀਂ ਕਿਸੇ ਦੀ, ਤੇ ਸਿੱਧੀ ਜਿਹੜੀ ਆਪਣਾ ਗੁੱਸਾ ਆ ਅੱਜ ਕੱਲ੍ਹ ਬੰਦੂਕਾਂ ਦੇ ਨਾਲ ਕੱਢਦੇ ਆ। ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਇੱਕ ਵਾਰੀ ਫਿਰ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਨੈਂਸੀ ਪੈਲੋਸੀ ਆ ਉਹਨਾਂ ਨੇ ਬਿਆਨ ਦਿੱਤਾ ਆ ਵੀ ਸਾਨੂੰ ਜਿਹੜੀ ਆ ਗਨ ਕੰਟਰੋਲ ਵਾਲੇ ਪਾਸੇ ਨੂੰ ਜਿਹੜਾ ਆ ਉਹ ਵਧਣਾ ਚਾਹੀਦਾ ਆ। ਜੀ ਬਿਲਕੁਲ। ਸੋ ਕਹਿੰਦੇ ਬੜਾ ਹੀ ਜਿੱਦਾਂ ਦਿਲ ਕੰਬਾਊ ਉਹਨਾਂ ਨੇ ਜਿਹੜਾ ਇੱਕ ਐਡੀਟੋਰੀਅਲ ਛਾਪਿਆ ਹੈਗਾ, ਬਿਲਕੁਲ ਉਸ ਐਡੀਟੋਰੀਅਲ ਪੇਜ ਨੂੰ ਜਿਹੜਾ ਆ ਬਲੈਂਕ ਰੱਖਿਆ ਗਿਆ ਹੈਗਾ ਆ। ਉਸ ਐਡੀਟੋਰੀਅਲ ਪੇਜ ਦੇ ਉੱਤੇ ਜਿਹਦੇ 'ਤੇ ਹਮੇਸ਼ਾ ਹੀ ਆਪਣੇ ਉਹ ਵਿਊ ਪੁਆਇੰਟ ਲਿਖਦੇ ਹੁੰਦੇ ਆ, ਉਹਨੂੰ ਬਲੈਂਕ ਲਿਖ ਕੇ ਬਲੈਂਕ ਕਰਕੇ ਜਿਹੜਾ ਆ ਉਹ ਪ੍ਰਿੰਟ ਕੀਤਾ ਗਿਆ ਤੇ ਉਹ 'ਤੇ ਲਿਖਿਆ ਉਹਦਾ ਜਿਹੜਾ ਹੈਡਿੰਗ ਆ, ਟੂਡੇ ਵੀ ਆਰ ਸਪੀਚਲੈਸ, ਵੀ ਅੱਜ ਅਸੀਂ ਸਾਡੇ ਕੋਲ ਬੋਲਣ ਲਈ ਕੁਛ ਵੀ ਨਹੀਂ ਹੈਗਾ। ਸੋ ਬੜਾ ਹੀ ਦੁਖਦਾਈ ਜਿਹੜਾ ਐਡੀਟੋਰੀਅਲ ਉਹਨਾਂ ਨੇ ਲਿਖਿਆ ਵੀ ਜਿਨ੍ਹਾਂ ਦੇ ਪਰਿਵਾਰ ਹੀ ਹੁੰਦਾ ਜਿੱਥੇ ਤੁਸੀਂ ਇੱਕ ਕੰਪਨੀ ਦੇ ਵਿੱਚ ਕੰਮ ਕਰਦੇ ਹੋਵੋ, 5 ਮੈਂਬਰ ਤੁਹਾਡੇ ਜਿਹੜੇ ਚਲੇ ਜਾਣ ਇੱਕੋ ਟਾਈਮ ਦੇ ਉੱਤੇ, ਤੇ ਉਹ ਵੀ ਅਨਐਕਸਪੈਕਟਡਲੀ, ਜਦੋਂ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਦੁਸ਼ਮਣੀ ਵੀ ਨਹੀਂ ਹੈਗੀ ਕਿਸੇ ਦੇ ਨਾਲ। ਤੇ ਇਹ ਬੜਾ ਹੀ ਜਿਹੜਾ ਆ, ਜੇ ਅੱਜ ਦੇ ਜਿੰਨੇ ਵੀ ਤੁਸੀਂ ਟੌਪ ਦੇ ਨਿਊਜ਼ ਪੇਪਰਸ ਦੇਖੋ, ਉਹਨਾਂ ਨੇ ਇਹ ਸਟੋਰੀ ਜਿਹੜੀ ਆ ਜਾਂ ਟੀਵੀ ਆ ਐਨ ਆਪਣੇ ਫਰੰਟ ਪੇਜਸ ਦੇ ਉੱਤੇ ਲਾਈ ਹੋਈ ਆ। ਬਿਲਕੁਲ। ਕੱਲ੍ਹ ਇਹ ਜਿਹੜੀ ਇੱਕ ਵਾਰੀ ਫਿਰ ਕਹਿ ਸਕਦੇ ਹਾਂ ਵੀ ਇਹ ਜਿਹੜੀ ਮਾਸ ਸ਼ੂਟਿੰਗ ਹੋਈ ਆ, ਪਰ ਇਹ ਮਾਸ ਸ਼ੂਟਿੰਗ ਜਿਹੜੀ ਇੱਕ ਪਰਸਨਲ ਵੈਂਡੇਟਾ ਜਿਹੜਾ ਸੀਗਾ ਬੰਦੇ ਦਾ, ਤੇ ਉਸ ਤਰੀਕੇ ਦੇ ਨਾਲ ਜਿਹੜਾ ਗੁੱਸਾ ਆ ਉਸ ਬੰਦੇ ਨੇ ਆਪਣਾ ਕੱਢਿਆ, ਕਿਉਂਕਿ ਉਸ ਦੇ ਖਿਲਾਫ ਜਿਹੜਾ ਚੱਲ ਰਿਹਾ ਇੱਕ ਕੇਸ ਸੀ, ਉਸ ਦੀ ਜਿਹੜੀਆਂ ਸੱਚੀਆਂ ਗੱਲਾਂ ਜਿਹੜੀਆਂ ਆ ਉਹ ਇਸ ਅਖਬਾਰ ਨੇ ਜਿਹੜੀਆਂ ਛਾਪੀਆਂ ਆ। ਸੋ ਆਉਣ ਵਾਲੇ ਸਮੇਂ 'ਚ ਇਹ ਪਤਾ ਨਹੀਂ ਹੋਰ ਕੀ ਜਿਹੜੇ ਲੋਕ ਆ ਉਹ ਵੀ ਕਰ ਸਕਦੇ ਆ। ਆਈ ਥਿੰਕ ਇਹਦੇ ਚੱਲਦੇ ਹੋਏ ਇਹ ਦੇਖਣ ਵਾਲੀ ਗੱਲ ਆ, ਦੇਖੋ ਪੋਲੀਟੀਕਲ ਤੁਹਾਡੇ ਵਿਚਾਰ ਕਿਸੇ ਵੀ ਤਰੀਕੇ ਦੇ ਹੋਣ, ਤੇ ਇਨਫੈਕਟ ਜਿਹੜੇ ਪੋਲੀਟੀਕਲ ਫਿਗਰਸ ਆ ਜਿਹਦੇ ਵਿੱਚ ਰਾਸ਼ਟਰਪਤੀ ਵੀ ਸ਼ਾਮਲ ਨੇ, ਉਹਨਾਂ ਨੂੰ ਬੜੇ ਹੀ ਸਹਿਜਤਾ ਦੇ ਨਾਲ ਜਿਹੜਾ ਬੋਲਣਾ ਚਾਹੀਦਾ, ਚਾਹੇ ਕਿਸੇ ਵੀ ਤੁਹਾਡਾ ਪੋਲੀਟੀਕਲ ਮੀਡੀਆ ਜਿਹੜਾ ਮੀਡੀਆ ਹੈਗਾ ਆ
ਉਸ ਦੇ ਤੁਹਾਡੇ ਨਾਲ ਵਿਚਾਰ ਨਹੀਂ ਵੀ ਮਿਲਦੇ, ਕਿਉਂਕਿ ਉਹਦੇ ਨਾਲ ਇਹ ਹੁੰਦਾ ਆ ਵੀ ਉਹ ਅਨੇਬਲ ਹੋ ਜਾਂਦੇ ਆ ਅਜਿਹੇ ਲੋਕ ਜਿਨ੍ਹਾਂ ਨੂੰ ਗੁੱਸਾ ਜਿਹੜਾ ਜ਼ਿਆਦਾ ਹੁੰਦਾ ਆ ਕਿਸੇ ਦੇ ਖਿਲਾਫ, ਅਤੇ ਉਹਨਾਂ ਨੂੰ ਲੱਗਦਾ ਵੀ ਚੱਲ ਆ ਜੇ ਆਪਣੇ ਰਾਸ਼ਟਰਪਤੀ ਕਹਿ ਸਕਦੇ ਆ ਮੈਂ ਵੀ ਕਹਿ ਦਿੰਦਾ, ਅਤੇ ਕਈ ਜਿਹੜੇ ਉਹਨਾਂ ਕੋਲ ਕੰਟਰੋਲ ਨਹੀਂ ਹੁੰਦਾ ਵੀ ਜਿਹੜਾ ਗੁੱਸੇ ਨੂੰ ਕਿੱਥੇ ਤੱਕ ਜਿਹੜਾ ਰੱਖਣਾ, ਸਿਰਫ ਬੋਲ ਕੇ ਹੀ ਜਿਹੜਾ ਹਟ ਜਾਣਾ ਆ ਜਾਂ ਕੀ ਆ। ਉਹ ਤਾਂ ਰਾਸ਼ਟਰਪਤੀ ਆ, ਉਹ ਤਾਂ ਚਲੋ ਆਪਣਾ ਇੱਕ ਪੋਲੀਟੀਕਲ ਗੇਮ ਵੀ ਜਿਹੜੀ ਨਾਲ ਦੇ ਨਾਲ ਉਸ ਦੇ ਵਿੱਚ ਉਹ ਖੇਡੀ ਜਾ ਰਹੀ ਆ ਵੀ ਕਿਹੜੇ ਮੀਡੀਆ ਨੂੰ ਅੱਗੇ ਲਿਆਉਣਾ, ਕਿਹੜੇ ਨੂੰ ਉਹਨਾਂ ਨੇ ਜਿਹੜਾ ਬੈਕਫੁੱਟ 'ਤੇ ਰੱਖਣਾ ਆ। ਅਤੇ ਇਹ ਜਿਹੜੇ ਅਜਿਹੇ ਲੋਕ ਆ ਉਹ ਫਿਰ ਗੁੱਸੇ ਦੇ ਜਿਹੜਾ ਆਪਣੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਕੱਢ ਜਾਂਦੇ ਆ। ਸੋ ਆਈ ਥਿੰਕ ਹਰ ਇੱਕ ਨੂੰ ਹੀ, ਚਾਹੇ ਉਹ ਡੈਮੋਕ੍ਰੇਟ ਆ, ਚਾਹੇ ਉਹ ਰਿਪਬਲਿਕਨ ਆ, ਚਾਹੇ ਉਹ ਗ੍ਰੀਨ ਪਾਰਟੀ ਵਾਲਾ ਅਤੇ ਚਾਹੇ ਉਹ ਲਿਬਰਟੇਰੀਅਨ ਆ, ਕੋਈ ਵੀ ਹੋਵੇ, ਸਾਰਿਆਂ ਨੂੰ ਜਿਹੜਾ ਆ ਉਹ ਆਪਣਾ ਜਿਹੜੇ ਗੁੱਸਿਆਂ ਦੇ ਉੱਤੇ ਕੰਟਰੋਲ ਰੱਖਣ ਦੀ ਜ਼ਰੂਰਤ ਆ, ਅਤੇ ਵਿਚਾਰਕ ਮਤਭੇਦ ਆ ਉਹਨਾਂ ਨੂੰ ਜਿਹੜਾ ਆ ਸੁਲਝਾਉਣ ਦੀ ਜ਼ਰੂਰਤ ਹੁੰਦੀ ਆ। ਉਹਨਾਂ ਦੇ ਨਾਲ ਮਤਭੇਦ ਤੁਹਾਡੇ ਜਿੰਨੇ ਵੀ ਹੋਣ, ਪਰ ਅਜਿਹੇ ਕੰਮਾਂ ਵੱਲ ਜਿਹੜਾ ਉਹ ਨਹੀਂ ਵਧਣਾ ਚਾਹੀਦਾ। ਬਹੁਤ ਹੀ ਜ਼ਿਆਦਾ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਫਿਰ ਵਾਪਰੀ ਆ। ਅਤੇ ਕਹਿੰਦੇ ਜਿੱਦਾਂ ਤੁਸੀਂ ਦੱਸਿਆ ਸੀਗਾ ਵੀ ਉਹ ਜਿਹੜੇ ਜਰਨਲਿਸਟ ਸੀਗੇ ਅੰਦਰ ਜਦੋਂ ਗੋਲੀਆਂ ਚੱਲ ਰਹੀਆਂ ਸੀ, ਵੀ ਕਹਿੰਦੇ ਡਰ ਸੀਗਾ, ਸਹਿਮ ਸੀਗਾ ਵੀ ਜਦੋਂ ਉਹਦੀਆਂ ਬੰਦੂਕਾਂ ਦੇ ਵਿੱਚ ਬੰਦੂਕ 'ਚ ਗੋਲੀਆਂ ਮੁੱਕ ਗਈਆਂ, ਜਦੋਂ ਰੀਲੋਡ ਕਰ ਰਿਹਾ ਸੀ ਅਤੇ ਉਹਨਾਂ ਦੇ ਮਨ ਦੇ ਵਿੱਚ ਪਤਾ ਨਹੀਂ ਜਿਹੜਾ ਆ ਉਹ ਕੀ ਚੱਲ ਰਿਹਾ ਹੋਣਾ ਆ ਅਤੇ ਕਿੱਦਾਂ ਉਹ ਜਿਹੇ ਬੰਦੇ ਨੂੰ ਬਾਅਦ 'ਚ ਕਾਬੂ ਕੀਤਾ ਜਾਊਗਾ। ਸੋ ਬਿਲਕੁਲ ਉਹ ਜਿਹੜਾ ਗੋਲੀ ਚਲਾਉਣ ਵਾਲਾ ਸੀ ਉਹਨੂੰ ਫੜ ਲਿਆ ਗਿਆ ਹੈਗਾ ਅਤੇ ਉਹਦੇ 'ਤੇ ਹੁਣ ਚਾਰਜਸ ਲਾਏ ਜਾਣਗੇ ਅਤੇ ਉਹ ਤੋਂ ਬਾਅਦ ਦੇਖੋ ਵੀ ਕੀ ਹੁੰਦਾ ਹੈਗਾ ਆ। ਬਿਲਕੁਲ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਆਪਾਂ ਕੱਲ੍ਹ ਵੀ ਡਿਸਕਸ ਕੀਤੀ ਸੀ, ਜਿਹੜੀ ਸੁਪਰੀਮ ਕੋਰਟ US ਦੀ ਸੁਪਰੀਮ ਕੋਰਟ ਦੇ ਜਸਟਿਸ ਐਂਥਨੀ ਕੈਨੇਡੀ ਜਿਹੜੇ ਆ ਉਹ ਰਿਜ਼ਾਈਨ ਕਰ ਗਏ ਹੈਗੇ ਆ। ਹੁਣ ਉਹਨਾਂ ਦੀ ਜਗ੍ਹਾ ਦੇ ਉੱਤੇ ਜਿਹੜਾ ਨਵਾਂ ਇੱਕ ਸੁਪਰੀਮ ਕੋਰਟ ਦਾ ਜਸਟਿਸ ਆਏਗਾ ਜਿਹਨੂੰ ਨੋਮੀਨੇਟ ਕੀਤਾ ਜਾਊਗਾ ਕਾਂਗਰਸ 'ਚੋਂ, ਸੈਨੇਟ 'ਚੋਂ ਉਹਦੀ ਕਨਫਰਮੇਸ਼ਨ ਹੋਣੀ ਹੈਗੀ ਆ। ਸੋ ਕਹਿੰਦੇ ਵੀ ਇਹ ਲੱਗ ਰਿਹਾ ਆ ਵੀ ਜਿਹੜੀ ਨਵਾਂ ਸੁਪਰੀਮ ਕੋਰਟ ਦਾ ਜਸਟਿਸ ਨੋਮੀਨੇਟ ਹੋਣਾ ਆ ਉਹਦੀ ਜਿਹੜੀ ਉਹਦੇ 'ਤੇ ਮੋਸਟ ਐਕਸਪੈਂਸਿਵ ਕਨਫਰਮੇਸ਼ਨ ਹੋਊਗੀ US ਹਿਸਟਰੀ ਦੇ ਵਿੱਚ, ਕਿਉਂਕਿ TV ਦੇ ਉੱਤੇ ਐਡਸ ਡੈਮੋਕ੍ਰੇਟਸ ਵੀ ਬਹੁਤ ਜ਼ਿਆਦਾ ਜ਼ੋਰ ਲਾ ਰਹੇ ਆ। ਸਭ ਤੋਂ ਮੇਨ ਕਾਰਨ ਇਹ ਹੈਗਾ ਆ, ਇੱਕ ਜਿਹੜਾ ਕੇਸ ਹੈਗਾ ਰੋ ਵਰਸਸ ਵੇਡ, ਜਿਹੜਾ ਡਿਸੀਜਨ ਹੋਇਆ ਸੀ ਸੁਪਰੀਮ ਕੋਰਟ ਦਾ ਬਹੁਤ ਲੰਮਾ ਸਮਾਂ ਪਹਿਲਾਂ, ਜਿਹਦੇ ਹਿਸਾਬ ਨਾਲ ਜਿਹੜਾ ਅਬੋਰਸ਼ਨ ਆ ਉਹਨੂੰ ਜਿਹੜਾ ਲੀਗਲ ਕੀਤਾ ਗਿਆ ਸੀ। ਅਤੇ ਲਿਬਰਲ ਗਰੁੱਪ ਜਿਹੜੇ ਆ ਉਹ ਡਰ ਰਹੇ ਆ ਵੀ ਕਿਤੇ ਇਹ ਨਾ ਹੋਵੇ ਵੀ ਇਹਨੂੰ ਜਿਹੜਾ ਆ ਦੁਬਾਰਾ ਕੀ ਫਿਰ ਓਵਰਟਰਨ ਕਰ ਦਿੱਤਾ ਜਾਵੇ। ਡਾਇਨ ਫਾਈਨਸਟਾਈਨ ਜਿਹੜੇ ਕੈਲੀਫੋਰਨੀਆ ਦੇ ਸੈਨੇਟਰ ਆ 1992 ਤੋਂ ਹੈਗੇ ਆ ਅਤੇ ਟੌਪ ਦੇ ਡੈਮੋਕ੍ਰੇਟ ਹੈਗੇ ਆ, ਉਹ ਕਹਿੰਦੇ ਆ ਵੀ ਮੈਂ ਵੀ ਪੂਰਾ ਜ਼ੋਰ ਲਾਉਂਗੀ ਵੀ ਜਿਹੜਾ ਨੋਮੀਨੇਸ਼ਨ ਆ ਉਹ ਜਿਹੜੀ ਆ ਬਿਲਕੁਲ ਸਹੀ ਹੋਵੇ, ਜ਼ਿਆਦਾ ਕੰਜ਼ਰਵੇਟਿਵ ਨਾ ਹੋਵੇ। ਪਰ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਬਰਾਕ ਓਬਾਮਾ ਦੇ ਟਾਈਮ ਦੇ ਉੱਤੇ ਜਿਹੜਾ ਸੀਗੀ ਇੱਕ ਲੋਅਰ ਕੋਰਟ ਦੇ ਜਸਟਿਸ ਜਿਹੜੇ ਆ ਉਹ ਨੋਮੀਨੇਟ ਕੀਤੇ ਗਏ ਸੀ ਸਿੰਪਲ ਮੈਜੋਰਟੀ ਦੇ ਨਾਲ, 60 ਵੋਟਸ ਨਹੀਂ ਚਾਹੀਦੀਆਂ ਸੀਆਂ, ਉਸ ਨੂੰ ਹੀ ਫੋਲੋ ਕਰਕੇ ਜਿਹੜਾ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਲਾਸਟ ਟਾਈਮ ਜਿਹੜਾ ਸੁਪਰੀਮ ਕੋਰਟ ਦਾ ਜਸਟਿਸ ਨੀਲ ਗੋਰਚਕ ਆ ਉਹਨਾਂ ਨੂੰ ਚੁਣ ਲਿਆ ਸੀ। ਅਤੇ ਹੁਣ ਵੀ ਉਹ ਇਹ ਕਹਿੰਦੇ ਆ ਵੀ ਉਹ ਜਿਹੜੀ ਉਹਨੂੰ ਇੱਕ ਨਿਊਕਲੀਅਰ ਆਪਸ਼ਨ ਦਾ ਨਾਮ ਦਿੱਤਾ ਜਾਂਦਾ ਜਿਹਦੇ 'ਚ ਸਿੰਪਲ ਮੈਜੋਰਟੀ ਹੁੰਦੀ ਆ। ਵੀ ਸਾਡੇ ਕੋਲ 51 ਸੈਨੇਟਰ ਹੈਗੇ ਆ, ਇੱਕ ਸੈਨੇਟਰ ਜਿਹੜੇ ਜੌਨ ਮਕੇਨ ਹੈਗੇ ਆ ਉਹ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲਦੇ ਆ ਰਹੇ ਆ ਅਤੇ ਉਹ ਉੱਥੇ ਵਾਈਟ ਹਾਊਸ ਤੋਂ ਵੀ ਮਿਸ ਹੈਗੇ ਆ। ਅਤੇ ਫਿਰ ਵੀ ਉਹ ਸੋਚ ਰਿਹਾ ਵੀ ਜੇ 50 ਰਿਪਬਲਿਕਨ ਸਾਡੇ ਨਾਲ ਐਗਰੀ ਕਰ ਜਾਣ ਅਤੇ 51ਵੀਂ ਵੋਟ ਜਿਹੜੀ ਆ ਉਹ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਦੀ ਪੈ ਜੂਗੀ ਅਤੇ ਉਹ ਆਪਣਾ ਕੈਂਡੀਡੇਟ ਨੋਮੀਨੇਟ ਕਰਨ ਦੇ ਵਿੱਚ ਕਾਮਯਾਬ ਹੋ ਜਾਣਗੇ। ਬਿਲਕੁਲ, ਇਹ ਬੜੀ ਸਿਚੁਏਸ਼ਨ ਇਸ ਟਾਈਮ ਰਿਪਬਲਿਕਨ ਪਾਰਟੀ ਦੇ ਲਈ ਵੀ ਜਿਹੜੀ ਕਹਿ ਸਕਦੇ ਹਾਂ ਵੀ ਗੰਭੀਰ ਜਿਹੜੀ ਬਣੀ ਪਈ ਆ। ਜੇ ਉਹਨਾਂ ਵਿੱਚੋਂ ਇੱਕ ਵੀ ਬੰਦਾ ਡਿਫੈਕਟ ਕਰ ਜਾਂਦਾ ਆ ਤਾਂ ਇੱਕ ਹਿਸਾਬ ਦੇ ਨਾਲ ਜੇ ਉਹ ਜਿਹੜਾ ਵੀ ਨੋਮੀਨੀ ਕਰਦੇ ਉਹਦੇ ਅਗੇਂਸਟ ਵੋਟ ਪਾਉਣਗੇ ਤਾਂ ਨੋਮੀਨੇਸ਼ਨ ਜਿਹੜੀ ਉਹ ਰੱਦ ਹੋ ਸਕਦੀ ਆ। ਸੋ ਉਹਦੇ ਵਿੱਚ ਜਿਹੜੀ ਉਹ ਪ੍ਰੋਬਲਮ ਆ ਸਕਦੀ ਹੈ, ਪਰ ਹੋਣ ਦੇ ਚਾਂਸ ਜਿਹੜੇ ਆ ਕਾਫੀ ਘੱਟ ਹੁੰਦੇ ਆ। ਜ਼ਿਆਦਾਤਰ ਹਰਜੋਤ ਸਿੰਘ ਜੀ ਆਪਾਂ ਜਦੋਂ ਲਾਸਟ ਟਾਈਮ ਜਦੋਂ ਨੀਲ ਗੌਰਸਚ ਜਿਹੜੇ ਇਹਨਾਂ ਨੇ ਚੁਣਿਆ ਜਾਣਾ ਸੀਗਾ ਉਦੋਂ ਵੀ ਆਪਾਂ ਗੱਲ ਕਰ ਰਹੇ ਸੀਗੇ ਵੀ ਜ਼ਿਆਦਾਤਰ ਜਦੋਂ ਵੀ ਕੋਈ ਸੁਪਰੀਮ ਕੋਰਟ ਦੇ ਜਸਟਿਸ ਲਾਏ ਜਾਂਦੇ ਆ ਤਾਂ ਕਾਫੀ ਵੱਡੀ ਮੈਜੋਰਟੀ ਸੈਨੇਟ ਦੇ ਵਿੱਚੋਂ ਜਿਹੜੀ ਮਿਲ ਕੇ ਆ ਉਹ ਲੱਗਦੇ ਨੇ। ਇੱਦਾਂ ਦੀ ਜਿਹੜੀ ਬੈਟਲ ਆ ਬਹੁਤ ਘੱਟ ਜਿਹੜੀ ਉਹ ਦੇਖੀ ਗਈ ਆ। ਸੋ ਇਹ ਇੱਕ ਕਾਫੀ ਵੱਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਸਕਦੇ ਆ ਸਮੱਸਿਆ ਆ। ਜੇ ਅੱਜ ਰਿਪਬਲਿਕਨ ਪਾਰਟੀ ਨਿਊਕਲੀਅਰ ਆਪਸ਼ਨ ਵਰਤ ਰਹੀ ਆ, ਕੱਲ੍ਹ ਨੂੰ ਜੇ ਡੈਮੋਕ੍ਰੇਟ ਪਾਰਟੀ ਵਾਲਿਆਂ ਦੇ ਕੋਲ ਇੱਦਾਂ ਆਉਂਦਾ ਆ, ਮੌਕਾ ਆਉਂਦਾ ਆ ਜਦੋਂ ਉਹਨਾਂ ਨੇ ਵਰਤਣਾ ਤਾਂ ਸਭ ਨੂੰ ਪਤਾ ਹੈ ਵੀ ਫਿਰ ਫੌਕਸ
ਵਾਲਿਆਂ ਨੇ ਹੋਰ ਵਾਲਿਆਂ ਨੇ ਜਿਹੜਾ ਆ ਉਹ ਇਸ ਦੇ ਵਿੱਚ ਕੀ ਕਹਿਣਾ ਆ, ਅਕਸਰ ਜਿਹੜਾ ਉਹ ਆਪਾਂ ਦੇਖਿਆ ਜਾਂਦਾ ਆ। ਸੋ ਉਦੋਂ ਇਹਨਾਂ ਨੂੰ ਗੁੱਸਾ ਚੜ੍ਹਨਾ ਆ। ਸੋ ਅਜਿਹੇ ਚੀਜ਼, ਕਿਉਂਕਿ ਜਿਹੜੇ ਸੁਪਰੀਮ ਕੋਰਟ ਦੇ ਆ ਉਹ ਤਾਂ ਪੂਰੇ ਅਮਰੀਕਾ ਦੇ ਲੋਕਾਂ ਦੇ ਉੱਤੇ ਜਿਹੜੇ ਫੈਸਲੇ ਆ ਉਹ ਲੱਗਦੇ ਨੇ। ਜਿਹੜਾ ਵੀ ਕੋਈ ਕੇਸ ਦੀ ਜਿਹੜੀ ਸੁਣਵਾਈ ਉਸ ਦੇ ਵਿੱਚ ਹੁੰਦੀ ਆ। ਸੋ ਜਿੱਦਾਂ ਕਿਹਾ ਜਾਂਦਾ ਹੈ ਵੀ ਥੋੜ੍ਹਾ ਕੰਸਰਵੇਟਿਵ ਅਤੇ ਥੋੜ੍ਹਾ ਲਿਬਰਲ ਵਿੱਚ ਵਿਚਾਲੇ ਜਿਹਦਾ ਘੋਲ ਮੇਲ ਜਿਹੜਾ ਆ ਹੋਣਾ ਚਾਹੀਦਾ ਹੈ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਮੁਸ਼ਕਿਲ ਹੋਇਆ ਪਿਆ ਆ ਇਹ ਇੱਦਾਂ ਦੀ ਚੀਜ਼ ਜਿਹੜੀ ਲੱਭਣੀ। ਕਹਿੰਦੇ ਆ ਜਿਹੜੇ ਸੀਗੇ ਉਹ ਕੰਜ਼ਰਵੇਟਿਵ ਦੁਆਰਾ ਜਿਹੜੇ ਨੋਮੀਨੀ ਕੀਤੇ ਗਏ, ਲਾਏ ਗਏ ਰੋਨਾਲਡ ਰੀਗਨ ਪ੍ਰੈਜ਼ੀਡੈਂਟ ਦੇ ਦੁਆਰਾ, ਪਰ ਉਹ ਕਾਫੀ ਜਿਹੜੇ ਕਈ ਮਸਲਿਆਂ ਦੇ ਵਿੱਚ ਲਿਬਰਲ ਵਿਚਾਰਧਾਰਾ ਵੀ ਜਿਹੜੀ ਆ ਉਹ ਰੱਖਦੇ ਸੀਗੇ। ਤੇ ਕਹਿੰਦੇ ਵੀ ਜਿਸ ਤਰ੍ਹਾਂ ਮੈਂ ਮਨੀ ਦੀ ਗੱਲ ਕਰਦਾ ਹੈਗਾ, ਨੀਲ ਗੌਰਚਕ ਦੀ ਜਦੋਂ ਕਹਿੰਦੇ ਵੀ ਹੀਅਰਿੰਗ ਹੋਈ ਸੀ, ਉਦੋਂ ਜੁਡੀਸ਼ੀਅਲ ਕ੍ਰਾਈਸਿਸ ਨੈਟਵਰਕ ਜਿਹੜਾ ਆ, ਇਹ ਕੰਜ਼ਰਵੇਟਿਵ ਨੈਟਵਰਕ ਆ, ਉਹਨਾਂ ਨੇ $10 ਮਿਲੀਅਨ ਦੇ ਕਰੀਬ ਖਰਚ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਦੇ ਨੋਮੀਨੇਸ਼ਨ ਨੂੰ ਪ੍ਰਮੋਟ ਕਰਨ ਦੇ ਲਈ, ਖਾਸ ਕਰਕੇ TV ਦੇ ਉੱਤੇ, ਨਿਊਜ਼ਪੇਪਰ ਦੇ ਉੱਤੇ। ਅਤੇ ਜਿਹੜਾ ਜਿੱਦਣੇ ਕਹਿੰਦੇ ਰਿਜ਼ਾਈਨ ਕੀਤਾ ਹੈਗਾ ਆ ਜਸਟਿਸ ਕੈਨੇਡੀ ਨੇ, ਸੇਮ ਡੇ ਜਿਹੜਾ ਇੱਕ ਕੰਜ਼ਰਵੇਟਿਵ ਨੈਟਵਰਕ ਹੈਗਾ ਆ, ਉਹਨਾਂ ਨੇ $1 ਮਿਲੀਅਨ ਜਿਹੜਾ ਆ ਆਲਰੇਡੀ ਖਰਚ ਕਰ ਦਿੱਤਾ ਜਿਹੜਾ TV ਦੇ ਉੱਤੇ ਐਡਸ ਦੇ ਲਈ, ਉਹਦੀ ਸਪੋਰਟ ਦੇ ਲਈ। ਜੁਡੀਸ਼ੀਅਲ ਕ੍ਰਾਈਸਿਸ ਨੈਟਵਰਕ ਜਿਹੜਾ ਹੈਗਾ ਕੰਜ਼ਰਵੇਟਿਵ, ਉਹਨਾਂ ਨੇ ਇਹ ਕਿਹਾ ਹੈਗਾ ਵੀ ਅਸੀਂ $1 ਮਿਲੀਅਨ ਜਿਹੜਾ ਆ ਨੈਸ਼ਨਲ ਕੇਬਲ ਤੇ ਡਿਜੀਟਲ ਐਡਵਰਟਾਈਜ਼ਮੈਂਟ ਦੇ ਲਈ ਖਰਚ ਕਰਾਂਗੇ, ਤਾਂ ਕਿ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਨੋਮੀਨੇਸ਼ਨ ਆ ਉਹ ਅਪਰੂਵ ਹੋ ਸਕੇ। ਉੱਦਾਂ ਕਹਿੰਦੇ ਆ ਵੀ ਇੱਕ ਜਿਹੜੇ ਰੂਲ ਦੇ ਮੁਤਾਬਕ ਇਹਨਾਂ ਨੂੰ ਡਿਸਕਲੋਜ਼ ਨਹੀਂ ਕਰਨਾ ਪੈਂਦਾ। ਸੋ ਇੱਕ ਰੂਲ ਦੇ ਮੁਤਾਬਕ ਕਹਿੰਦੇ ਡਿਸਕਲੋਜ਼ ਨਹੀਂ ਕਰਨਾ ਪੈਂਦਾ। ਸੋ ਪਿਛਲੀ ਵਾਰੀ ਵੀ ਅੰਦਾਜ਼ਨ ਹੀ ਆ, ਪਰ ਕਹਿੰਦੇ ਕਾਫੀ ਮਹਿੰਗਾ ਜਿਹੜਾ ਸੌਦਾ ਸਾਬਤ ਹੋਇਆ ਸੀ ਉਹ ਵੀ। ਅਤੇ ਇਸ ਵਾਰੀ ਜਿਹੜਾ ਵੀ ਲਾਇਆ ਜਾਊਗਾ ਜਸਟਿਸ, ਉਹਨਾਂ ਦੇ ਲਈ ਵੀ ਜਿਹੜਾ ਆਟੋਮੈਟਿਕਲੀ ਕਹਿੰਦੇ ਉਹ ਪਹਿਲੇ ਨਾਲੋਂ ਵੀ ਜ਼ਿਆਦਾ ਖਰਚਾ ਹੋਣ ਦੀ ਉਮੀਦ ਹੈਗੀ ਆ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿਹੜਾ ਟਰੇਡ ਵਾਰ ਦਾ ਕਹਿੰਦੇ ਆ ਉਹ ਚਲੋ ਅਸਰ ਆ ਅਮਰੀਕਾ ਦੀਆਂ ਕੰਪਨੀਆਂ ਦੇ ਉੱਤੇ ਜਿਹੜਾ ਪੈਣਾ ਆਲਰੇਡੀ ਸ਼ੁਰੂ ਹੋ ਚੁੱਕਾ ਆ। ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਕਿੱਲ ਬਣਾਉਣ ਵਾਲੀ ਫੈਕਟਰੀ ਆ, ਕਹਿੰਦੇ ਆ ਉਹ ਹੁਣ ਬੰਦ ਹੋਣ ਦੀ ਕਗਾਰ ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਆ। ਮਜ਼ੂਰੀ ਦੀ ਇਹ ਜਿਹੜੀ ਆ ਮਿਡ ਕੰਟੀਨੈਂਟ ਨੇਲ ਫੈਕਟਰੀ ਆ, ਉਹਦੇ ਵਿੱਚ ਕਹਿੰਦੇ 500 ਤੋਂ ਵੱਧ ਜਿਹੜੇ ਇੰਪਲੋਈ ਜਿਹੜੇ ਉਹ ਹੈਗੇ ਨੇ। ਬੜੇ ਚਿਰ ਤੋਂ ਬੜੀ ਪੁਰਾਣੀ ਜਿਹੜੀ ਇਹ ਕੰਪਨੀ ਜਿਹੜੀ ਇਹ ਚੱਲਦੀ ਆ ਰਹੀ ਆ ਉੱਥੇ। ਪੋਪੂਲਰ ਬਲਫ ਕਰਕੇ ਜਿਹੜਾ ਹੈਗਾ ਆ ਇਲਾਕਾ, ਸ਼ਹਿਰ ਆ, ਉੱਥੇ ਜਿਹੜੀ ਚੱਲਦੀ ਆ। ਕਹਿੰਦੇ ਕਿਉਂਕਿ ਹੁਣ ਜਿਹੜੀ ਫੋਰਨ ਸਟੀਲ ਅਤੇ ਅਲਮੀਨੀਅਮ ਉੱਤੇ 25% 10% ਜਿਹੜੇ ਟੈਰਿਫ ਲੱਗੇ ਆ, ਉਹਦੇ ਕਰਕੇ ਇਹਨਾਂ ਨੂੰ ਜਿਹੜਾ ਆਲਰੇਡੀ ਆ 60 ਇੰਪਲੋਈ ਉਹਨਾਂ ਨੇ ਛਾਂਟ ਦਿੱਤੇ ਆ। ਉਹਨਾਂ ਨੂੰ ਪਿੰਕ ਸਲਿੱਪ ਜਿਹੜੀ ਆ ਉਹ ਉਹਨਾਂ ਨੇ ਦੇ ਦਿੱਤੀ ਆ, ਉਹਨਾਂ ਨੂੰ ਕੱਢ ਦਿੱਤਾ ਕੰਮ ਤੋਂ। ਅਤੇ ਕਹਿੰਦੇ 500 ਦੇ 500 ਬਾਕੀ ਇੰਪਲੋਈ ਆ, ਉਹਨਾਂ ਦਾ ਵੀ ਜਿਹੜਾ ਖਤਰਾ ਆ ਉਹ ਇਸ ਟਾਈਮ ਬਣਿਆ ਪਿਆ ਆ। 50% ਉਹਨਾਂ ਦੇ ਜਿਹੜੇ ਉਤਪਾਦ ਦੇ ਵਿੱਚ ਜਿਹੜਾ ਵਿਕਦਾ ਸੀ, ਉਹਦੇ ਵਿੱਚ ਗਿਰਾਵਟ ਜਿਹੜੀ ਆਲਰੇਡੀ ਆ ਉਹ ਆ ਚੁੱਕੀ ਆ। ਜਦੋਂ ਤੋਂ 1 ਜੂਨ ਤੋਂ ਅਨਾਊਂਸਮੈਂਟ ਹੋਈ ਆ 25% ਜਿਹੜੇ ਟੈਰਿਫ ਆ ਸਟੀਲ ਇੰਪੋਰਟ ਦੇ ਜਿਹੜੇ ਮੈਕਸੀਕੋ ਤੋਂ ਆਉਂਦੇ ਆ ਉਹਦੇ ਉੱਤੇ, ਕਿਉਂਕਿ ਇਹ ਕੰਪਨੀ ਕਹਿੰਦੇ ਮੈਕਸੀਕੋ ਤੋਂ ਆ ਰਹੇ ਜਿਹੜਾ ਸਟੀਲ ਆ ਉਸ ਦੀ ਵਰਤੋਂ ਕਰਦੀ ਸੀ। ਹੁਣ ਤਾਂ ਚਲੋ ਜਿੱਧਰੋਂ ਵੀ ਆ ਰਿਹਾ ਹੋਵੇ ਉਹਦੇ 'ਤੇ 25% ਟੈਰਿਫ ਜਿਹੜਾ ਲੱਗ ਹੀ ਰਿਹਾ ਆ। ਬਹੁਤ ਸਾਰੇ ਕਹਿੰਦੇ ਉਹਨਾਂ ਦੇ ਕਸਟਮਰਸ ਆ, ਉਹਨਾਂ ਨੇ ਜਿਹੜੇ ਸਟ੍ਰੇਟ ਅਪ ਜਿਹੜੇ ਆ ਉਹ ਕੈਂਸਲ ਕਰ ਦਿੱਤੇ, ਕਿਉਂਕਿ ਇਹਨਾਂ ਨੂੰ ਉਤਪਾਦ ਕਰਨ ਦੀ ਜਿਹੜੀ ਕੀਮਤ ਦੇ ਵਿੱਚ ਵਾਧਾ ਹੋਇਆ ਅਤੇ ਓਵਰਆਲ ਉਹਨਾਂ ਨੂੰ ਪ੍ਰੋਡਕਟ ਦੀ ਕੀਮਤ ਵਧਾਉਣੀ ਪਈ। ਅਤੇ ਕਹਿੰਦੇ ਅਸੀਂ ਇਸ ਦੇ ਨਾਲ ਜਿਹੜੇ ਆ ਸਰਵਾਈਵ ਨਹੀਂ ਕਰ ਸਕਾਂਗੇ। ਉੱਦਾਂ ਬਹੁਤ ਸਾਰੇ ਜਿਹੜੇ ਉੱਥੇ ਵਰਕਰ ਆ ਉਹ ਅਜੇ ਵੀ ਰਾਸ਼ਟਰਪਤੀ ਟਰੰਪ ਦੇ ਵੱਲ ਨਜ਼ਰਾਂ ਜਿਹੜੀਆਂ ਆ ਉਹ ਲਾਈ ਬੈਠੇ ਆ। ਕਹਿੰਦੇ ਵੀ ਅਸੀਂ ਉਹਨਾਂ ਨੂੰ ਗੁਹਾਰ ਲਾਈ ਆ ਵੀ ਸਾਨੂੰ ਜਿਹੜੀ ਇਸ ਦੇ ਵਿੱਚ ਐਕਸੈਂਪਸ਼ਨ ਜਿਹੜੀ ਆ ਉਹ ਦਿੱਤੀ ਜਾਵੇ, ਜਿਹੜਾ ਅਸੀਂ ਸਟੀਲ ਲੈਂਦੇ ਆ ਉਹਦੇ ਉੱਤੇ ਜਿਹੜਾ 25% ਟੈਰਿਫ ਜਿਹੜਾ ਆ ਉਹ ਨਾ ਲਾਇਆ ਜਾਵੇ। ਸੋ ਇੱਦਾਂ ਦਾ ਹਰਜੋਤ ਸਿੰਘ ਜੀ ਹਰ ਇੱਕ ਕੰਪਨੀ ਦੇ ਉੱਤੇ ਅਸਰ ਪੈਣਾ ਹੈ, ਅਤੇ ਸਾਰਿਆਂ ਨੂੰ ਐਕਸੈਪਸ਼ਨ ਜੇ ਦੇਤੀ ਤੇ ਫਿਰ ਉਹ ਟੈਰਿਫ ਲਾਉਣ ਦਾ ਮਤਲਬ ਵੀ ਜਿਹੜਾ ਆ ਫਿਰ ਉਹ ਕੀ ਬਣੂਗਾ। ਪਰ ਕਈ ਵਾਰ ਧੱਕਾ ਵੀ ਹੋ ਜਾਂਦਾ, ਜਿਸ ਤਰ੍ਹਾਂ ELD 'ਚ ਆਪਾਂ ਦੇਖਿਆ ਵੀ ਉਹਨਾਂ ਨੇ ਐਗਰੀਕਲਚਰ ਵਾਲਿਆਂ ਨੂੰ ਜਾਂ ਜਿਹੜੇ ਪਸ਼ੂ ਮੂਵ ਕਰਦੇ ਹੈਗੇ ਉਹਨਾਂ ਨੂੰ ਛੋਟ ਵੀ ਦਿੱਤੀ ਸੀ ਥੋੜ੍ਹੇ ਟਾਈਮ ਲਈ, ਰਾਈਟ? ਸੋ ਯੂ ਨੈਵਰ ਨੋ, ਪਰ ਇੱਕ ਇਸ਼ੂ ਬਣ ਸਕਦਾ ਆ, ਕਿਉਂਕਿ ਨਹੀਂ ਇਸ਼ੂ ਤਾਂ ਇਹ ਬਣਿਆ ਪਿਆ ਹੋਇਆ ਆਲਰੇਡੀ, ਕਿਉਂਕਿ 60 ਜਾਣਿਆਂ ਦੀ ਤਾਂ ਜੋਬ ਚਲੀ ਹੀ ਗਈ ਆ। ਅਤੇ ਖਤਰਾ ਜਿਹੜਾ ਡੈਫੀਨੇਟਲੀ ਉਹਨਾਂ ਦੀ ਜਿਹੜੇ 500 ਬੰਦਿਆਂ ਦੀ ਜਿਹੜੀ ਇੰਪਲੋਈਜ਼ ਆ ਉਹਨਾਂ ਦਾ ਬਣਿਆ ਪਿਆ ਆ। ਜੀ
ਸਾਡਾ ਸਮਾਂ ਵੀ ਬ੍ਰੇਕ ਦਾ ਹੋਣ ਵਾਲਾ। ਜਿਹੜੀ ਅਗਲੀ ਖਬਰ ਹੈਗੀ ਆ, ਜਿਹੜੀ ਇੱਕ ਕਾਂਗਰਸ ਵੂਮਨ ਵਾਲਟਰਸ ਹੈਗੀ ਆ, ਜਿਸ ਦਾ ਪਿਛਲੇ ਸਮੇਂ ਦੇ ਵਿੱਚ ਕਾਫੀ ਮੈਕਸੀਨ ਵਾਲਟਰਸ ਨਹੀਂ ਮੈਕਸੀਨ ਵਾਟਰਸ, ਜਿਸ ਦੀ ਕੰਟਰੋਵਰਸੀ ਕਾਫੀ ਹੋਈ ਸੀ। ਓਕਲੈਂਡ ਤੋਂ ਕਾਂਗਰਸ ਵੂਮਨ ਹੈਗੀ ਆ, ਜਿਸ ਨੇ ਸ਼ਰੇਆਮ ਕਿਹਾ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਜਾਂ ਉਹਦੇ ਸਪੋਰਟਰਸ ਆ, ਉਹਨਾਂ ਨੂੰ ਤੁਹਾਨੂੰ ਘੇਰਨਾ ਚਾਹੀਦਾ, ਚਾਹੇ ਉਹ ਕਿਸੇ ਕਨਵੀਨੀਅੰਸ ਸਟੋਰ 'ਤੇ ਹੋਣ, ਰੈਸਟੋਰੈਂਟ 'ਤੇ ਹੋਣ, ਕਿਤੇ ਪਬਲਿਕ ਪਲੇਸ 'ਤੇ ਹੋਣ। ਅਤੇ ਉਹ ਤੋਂ ਬਾਅਦ ਕਾਫੀ ਜ਼ਿਆਦਾ ਰੌਲਾ ਰੱਪਾ ਪਿਆ ਸੀ ਅਤੇ ਕਾਂਗਰਸ ਦੇ ਵਿੱਚ ਵੀ ਕਈ ਰਿਪਬਲਿਕਨ ਚਾਹੁੰਦੇ ਸੀ ਵੀ ਉਸ ਨੂੰ ਇੰਪੀਚ ਕੀਤਾ ਜਾਵੇ। ਹੁਣ ਉਹਦੇ ਵੱਲੋਂ ਖਬਰ ਆ ਰਹੀ ਆ ਵੀ ਉਸ ਨੇ ਜਿਹੜੀਆਂ ਕਈ ਪਬਲਿਕ ਮੀਟਿੰਗਸ ਹੋਣੀਆਂ ਸੀਆਂ ਉਹ ਸਾਰੀਆਂ ਕੈਂਸਲ ਕਰ ਦਿੱਤੀਆਂ ਆ, ਕਿਉਂਕਿ ਉਹਦੀ ਲਾਈਫ ਨੂੰ ਉਹਨੂੰ ਆਪਣੀ ਲਾਈਫ ਦਾ ਜਿਹੜਾ ਕਾਫੀ ਕਹਿੰਦੇ ਖਤਰਾ ਹੈਗਾ ਅਤੇ ਮੈਨੂੰ ਜਿਹੜੀਆਂ ਥ੍ਰੈਟ ਆ ਰਹੀਆਂ ਹੈਗੀਆਂ ਜੀ। ਸੋ ਇਹ ਮਾੜਾ ਕੰਮ ਹੈਗਾ ਆ। ਸੋ ਪ੍ਰੋਟੈਸਟ ਕਰਨ ਦਾ ਦੇਖੋ ਹਰ ਇੱਕ ਨੂੰ ਹੱਕ ਹੈਗਾ ਆ, ਤੁਸੀਂ ਪ੍ਰੋਟੈਸਟ ਕਰਨ ਦੇ ਲਈ ਕਿਸੇ ਨੂੰ ਵੀ ਜਿਹੜਾ ਆਖ ਸਕਦੇ। ਹਾਂ, ਤੁਹਾਡੀ ਜਿਹੜੀ ਆ ਇੱਕ ਮਰਿਆਦਾ ਹੁੰਦੀ, ਇੱਕ ਸਿਵਲ ਡੈਕੋਰਮ ਜਿਹੜਾ ਹੁੰਦਾ ਆ, ਜਿਸ ਨੂੰ ਤੁਸੀਂ ਜਿਹੜਾ ਫੋਲੋ ਕਰਨਾ ਹੁੰਦਾ। ਹਾਂ, ਪਬਲਿਕ, ਇਹ ਸਾਰੇ ਜਾਣੇ ਪਬਲਿਕ ਹੁਣ ਇੰਪਲੋਈ ਆ, ਇਹਨਾਂ ਦੀ ਲਾਈਫ ਪਬਲਿਕ ਆ, ਜਿੱਥੇ ਵੀ ਜਾਂਦੇ ਆ ਰਿਪਰਜੈਂਟ ਕਰਦੇ ਨੇ ਡੈਫੀਨੇਟਲੀ, ਇਹਦੇ ਵਿੱਚ ਕੋਈ ਡਾਊਟ ਨਹੀਂ ਆ। ਚਾਹੇ ਉਹ ਆਪਣੇ ਪਰਸਨਲ ਕੰਮ 'ਤੇ ਆ ਰਹੇ ਆ, ਚਾਹੇ ਕਿਤੇ ਵੀ ਆ ਰਹੇ ਆ, ਪਬਲਿਕ ਦੇ ਹੁਣ ਨੁਮਾਇੰਦੇ ਆ, ਸਾਰਿਆਂ ਦੇ ਸਾਹਮਣੇ ਚਿਹਰੇ ਮੋਹਰੇ ਜਿਹੜੇ ਉਹ ਹੈਗੇ ਹੀ ਹੈਗੇ ਆ। ਸੋ ਪ੍ਰੋਟੈਸਟ ਤੁਸੀਂ ਕਰੋ, ਪਰ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਸਟ ਤੁਹਾਡਾ ਕਰਨ ਦਾ ਬਣਦਾ ਆ, ਚਾਹੇ ਕੋਈ ਡੈਮੋਕਰੇਟ ਖਿਲਾਫ ਕਰ ਰਿਹਾ ਅਤੇ ਚਾਹੇ ਕੋਈ ਰਿਪਬਲਿਕਨ ਦੇ ਖਿਲਾਫ ਕਰ ਰਿਹਾ ਆ। ਪਰ ਇੰਨਾ ਕੁ ਜਿਹੜਾ ਆ ਵੀ ਜਿਹੜਾ ਤੁਹਾਨੂੰ ਸਿਵਲ ਡੈਕੋਰਮ ਜਿਹੜਾ ਉਹ ਬਣਾ ਕੇ ਰੱਖਣ ਦੀ ਜ਼ਰੂਰਤ ਆ। ਅਤੇ ਤੁਸੀਂ ਉਹਨਾਂ ਦੇ ਆਫਿਸ ਦੇ ਬਾਹਰ ਜਾ ਕੇ ਕਰੋ ਪ੍ਰੋਟੈਸਟ, ਜਾਂ ਹੋਰ ਜਗ੍ਹਾ ਦੇ ਉੱਤੇ ਜਿਹੜੇ ਜਾ ਕੇ ਕਰੋ, ਜਿਹੜੇ ਇਹਨਾਂ ਚੀਜ਼ਾਂ ਦੇ ਲਈ ਜਿਹੜੇ ਬਣੇ ਹੋਏ ਆ। ਖਾਣ ਪੀਣ ਵੇਲੇ ਤਾਂ ਚਲੋ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਆ, ਅਕਸਰ ਉਹ ਵੀ ਇਨਸਾਨ ਹੀ ਨੇ। ਇਹੀ ਗੱਲ ਹੁੰਦੇ ਕਈ ਵਾਰ ਬੱਚਿਆਂ ਸਮੇਤ, ਇਹੀ ਗੱਲ ਹੁੰਦੇ। ਪਰ ਇਹ ਗੱਲ ਆ ਨਾ, ਫਿਰ ਕਹਿੰਦੇ ਵੀ ਬੱਚਿਆਂ ਨੂੰ ਤਾਂ ਤੁਸੀਂ ਇੱਕ ਪਰਿਵਾਰਾਂ ਨਾਲ ਤੋੜ ਵਿਛੋੜਾ ਕਰੀ ਜਾਂਦੇ ਹੋ, ਅਤੇ ਫਿਰ ਤੁਸੀਂ ਜਿਹੜਾ ਆ ਉਹ ਕਿੱਦਾਂ ਜਿਹੜਾ ਆ ਇਹ ਉਮੀਦ ਕਰਦੇ ਹੋ ਵੀ ਤੁਹਾਡੇ ਨਾਲ ਇੱਦਾਂ ਜਿਹੜਾ ਉਹ ਨਾ ਹੋਵੇ। ਸੋ ਆਈ ਥਿੰਕ ਉਹ ਹੁਣ ਆਪ ਜਿਹੜੀ ਆ ਕਾਫੀ ਜ਼ਿਆਦਾ ਡਰ ਗਈ ਹੈ ਇਸ ਚੀਜ਼ ਦੇ ਮਾਮਲੇ ਦੇ ਵਿੱਚ। ਬਿਲਕੁਲ, ਸਾਡਾ ਸਮਾਂ ਬ੍ਰੇਕ ਦਾ ਹੋ ਗਿਆ ਅਤੇ ਬ੍ਰੇਕ ਤੋਂ ਬਾਅਦ ਅਸੀਂ ਬਹੁਤ ਹੀ ਇੰਪੋਰਟੈਂਟ ਹੋਰ ਇਸ਼ੂਜ਼ ਜਿਹੜੀਆਂ ਤੁਹਾਡੇ ਨਾਲ ਸਾਂਝੀ ਕਰਨੀਆਂ, ਖਾਸ ਕਰਕੇ ਇਮੀਗ੍ਰੇਸ਼ਨ ਅਤੇ ਆਈਸ ਨਾਲ ਰਿਲੇਟਡ ਕੀ ਡਿਵੈਲਪਮੈਂਟਸ ਆ। ਇਸੇ ਤਰ੍ਹਾਂ ਜੁੜੇ ਰਹੋ ਬ੍ਰੇਕ ਤੱਕ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ, ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ, ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ, ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, 26 ਮੈਸੀ ਕੋਰਟ, ਸੈਕਰਾਮੈਂਟੋ। ਫੋਨ 9166730782 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ, ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ।
ਮਿਰਾਜ ਬੈਂਕਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ, ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559-905-2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559-905-2575। Platinum Home Mortgage Corporation is an equal housing lender and the loan is subject to credit approval. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੇ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਧੰਨਵਾਦ ਜੀ, ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਤੇ ਆਪਾਂ ਜਿਹੜੀਆਂ ਅਗਲੀਆਂ ਕੁਛ ਖਬਰਾਂ ਉਸ ਦੇ ਵੱਲ ਵੱਧਦੇ ਹਾਂ, ਅਤੇ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਆਪਾਂ ਮਿੰਟੂ ਹੁਣਾਂ ਦੇ ਨਾਲ ਵੀ ਜੁੜਨਾ ਆ, ਅਤੇ ਜੋ ਕੁਛ ਪੰਜਾਬ ਦੇ ਵਿੱਚ ਚੱਲ ਰਿਹਾ ਉਸ ਦੇ ਬਾਰੇ ਵੀ ਆਪਾਂ ਜਾਣਕਾਰੀਆਂ ਲੈਣੀਆਂ ਉਹਨਾਂ ਤੋਂ, ਅਤੇ ਆਈਸ ਦੇ ਨਾਲ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਕੁਛ ਕੁ ਖਬਰਾਂ ਜਿਹੜੀਆਂ ਉਹ ਆਪਾਂ ਦੱਸਦੇ ਜਾਈਏ। ਜਿਹੜੇ ਆਈਸ ਦੇ ਐਕਟਿੰਗ ਡਾਇਰੈਕਟਰ ਸੀਗੇ, ਉਹਨਾਂ ਦਾ ਜਿਹੜਾ ਅਖੀਰਲਾ ਦਿਨ ਬਹੁਤ ਕਹਿ ਲਓ ਵੀ ਨਜ਼ਦੀਕ ਜਿਹੜਾ ਆ ਗਿਆ ਆ, ਤੇ ਬਸ ਮੇਰੇ ਖਿਆਲ ਆਈ ਥਿੰਕ ਅੱਜ ਬਿਲਕੁਲ ਆਈ ਥਿੰਕ ਉਹਨਾਂ ਦਾ ਲਾਸਟ ਡੇ ਹੈਗਾ ਆ। ਸੋ ਉਹ ਵੀ ਜਿਹੜੇ ਆਪਣੀ ਇਸ ਜੋਬ ਨੂੰ ਅਲਵਿਦਾ ਉਹ ਆਖ ਚੱਲੇ ਆ, ਤੇ ਸੇਵਾ ਮੁਕਤ ਉਹਨਾਂ ਨੇ ਆਪਣੇ ਆਪ ਨੂੰ ਖੁਦ ਉਹ ਕਰ ਲਿਆ, ਰਿਟਾਇਰਮੈਂਟ ਜਿਹੜੀ ਆ ਉਹਨਾਂ ਨੇ ਲੈ ਲਈ ਹੈਗੀ ਆ। ਤੇ ਇਸੇ ਤਰ੍ਹਾਂ ਜਿਹੜੇ 19 ਦੇ ਕਰੀਬ ਜਿਹੜੇ ਆਈਸ ਦੇ ਇਨਵੈਸਟੀਗੇਟਰਸ ਆ, ਉਹਨਾਂ ਨੇ ਜਿਹੜੇ ਐਕਟਿੰਗ US ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਜਿਹੜੇ ਡਾਇਰੈਕਟਰ ਹੈਗੇ ਆ, ਹੋਮ ਸੈਕਟਰੀ ਜਿਹੜੇ ਹੈਗੇ ਆ ਕ੍ਰਿਸਟੀਅਨ DHS ਦੇ ਸੈਕਟਰੀ ਜੀ, ਤੇ ਉਹਨਾਂ ਨੂੰ ਇੱਕ ਲੈਟਰ ਲਿਖਿਆ ਹੈਗਾ ਆ ਵੀ ਜਿਹੜੀ ਆਈਸ ਆ ਇਹਨੂੰ ਜਿਹੜਾ ਇਸ ਡਿਪਾਰਟਮੈਂਟ ਨੂੰ ਖਤਮ ਕਰ ਦਿੱਤਾ ਜਾਣਾ ਚਾਹੀਦਾ ਆ, ਕਿਉਂਕਿ ਸਾਡਾ ਜਿਹੜਾ ਲੋਕਾਂ ਵੱਲੋਂ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਆ। ਕਿਉਂਕਿ ਕਹਿੰਦੇ ਵੀ ਆਈਸ ਦੇ ਜਿਹੜੇ ਏਜੰਟਸ ਆ, ਉਹਨਾਂ ਦਾ ਮੇਨ ਕੰਮ ਜਿਹੜਾ ਕ੍ਰਿਮੀਨਲਸ ਨੂੰ ਫੜਨਾ ਸੀ। USA ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਜਿਹੜਾ ਕ੍ਰਾਈਮ ਕਿਸੇ ਨੇ ਕੀਤਾ ਹੋਇਆ ਹੈਗਾ ਆ, ਤੇ ਜਿਹੜੇ ਨਾਲ ਦੀ ਨਾਲ ਅਨਡਾਕੂਮੈਂਟਡ ਹੈਗੇ ਆ, ਉਹਨਾਂ ਨੂੰ ਫੜਨਾ ਸੀ। ਪਰ ਲੋਕਾਂ 'ਚ ਕਹਿੰਦੇ ਮੈਸੇਜ ਇਹ ਜਾ ਰਿਹਾ ਵੀ ਅਸੀਂ ਸਿਰਫ ਜਿਹੜੇ ਅਨਡਾਕੂਮੈਂਟਡ ਏਲੀਅਨਸ ਆ ਉਹਨਾਂ ਨੂੰ ਹੀ ਫੜ ਰਹੇ ਹੈਗੇ ਆ, ਨਾ ਕਿ ਟ੍ਰਾਂਜੈਕਸ਼ਨਲ ਜਿਹੜੇ ਕ੍ਰਿਮੀਨਲ ਆਰਗੇਨਾਈਜੇਸ਼ਨਸ ਹੈਗੀਆਂ ਆ, ਉਹਨਾਂ ਦੇ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਫੜ ਰਹੇ ਹੈਗੇ ਆ। ਸੋ ਹੁਣ ਵਿਦਿਨ ਦੀ ਡਿਪਾਰਟਮੈਂਟ ਵੀ ਜਿਹੜਾ ਇਹ ਕਾਫੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈਗਾ। ਬਿਲਕੁਲ 19 ਜਿੱਦਾਂ ਤੁਸੀਂ ਦੱਸਿਆ ਵੀ ਆਈਸ ਦੇ ਜਿਹੜੇ ਆ ਇੰਪਲੋਈਜ਼ ਆ, ਉਹਨਾਂ ਨੇ ਇੱਦਾਂ ਆਖਿਆ, ਕਹਿੰਦੇ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦਾ ਕ੍ਰੈਕਡਾਊਨ ਔਨ ਇਮੀਗ੍ਰੇਸ਼ਨ ਆ, ਉਹ ਜਿਹੜੇ ਏਜੰਸੀ ਦੀਆਂ ਹੋਰ ਡਿਊਟੀਜ਼ ਆ ਉਹ ਉਹਨਾਂ ਨੂੰ ਕਰਨ ਤੋਂ ਪ੍ਰਭਾਵਿਤ ਜਿਹੜਾ ਆ ਉਹ ਕਰ ਰਿਹਾ ਆ। ਅਤੇ ਵੈਸੇ ਮੈਨੂੰ ਨਹੀਂ ਲੱਗਦਾ ਇੰਨੇ ਕੁ ਜਾਣਿਆਂ ਦੇ ਕਹਿਣ ਦੇ ਨਾਲ ਆਈਸ ਨੂੰ ਜਿਹੜਾ ਅਬੋਲਿਸ਼ ਕਰ ਦਿੱਤਾ ਜਾਊਗਾ, ਪਰ ਇਹ ਹੈਗਾ ਵੀ ਹੁਣ ਆਮ ਲੋਕਾਂ ਦੇ ਵਿੱਚ ਵੀ ਕਾਫੀ ਆਈਸ ਦੇ ਪ੍ਰਤੀ ਹੌਲੀ ਹੌਲੀ ਜਿਹੜਾ ਗੁੱਸਾ ਵਧਣ ਲੱਗ ਗਿਆ ਆ, ਕਿਉਂਕਿ ਕਦੀ ਕਿਸੇ ਦੀ ਲੱਤ ਤੋੜ ਦਿੰਦੇ ਆ, ਕਦੀ ਜਿਹੜੇ ਆ ਕਿਸੇ ਅਮਰੀਕਨ ਸਿਟੀਜ਼ਨ ਉਹਨੂੰ ਵੀ ਫੜ ਲੈਂਦੇ ਆ, ਕਦੀ ਗ੍ਰੀਨ ਕਾਰਡ ਵਾਲੇ ਨੂੰ ਫੜ ਲੈਂਦੇ ਆ। ਸੋ ਲੋਕਾਂ ਦੇ ਵਿੱਚ ਇਸ ਟਾਈਮ ਇੰਨਾ ਕੁ ਜ਼ਿਆਦਾ ਡਰ ਦਾ ਮਾਹੌਲ ਜਿਹੜਾ ਬਣਿਆ ਪਿਆ, ਕਹਿੰਦੇ ਯਾਰ ਕਾਗਜ਼ ਹੈਗੇ ਆ, ਹੁਣ ਬਾਹਰ ਜਾਈਏ ਕਿ ਨਾ ਜਾਈਏ, ਵੀ ਯੂ ਨੈਵਰ ਨੋ ਵੀ ਸਾਡੇ ਨਾਲ ਬਾਅਦ ਦੇ ਵਿੱਚ ਬਣ ਕੀ ਜਾਣਾ ਆ। ਸੋ ਇਹ ਸਿਚੁਏਸ਼ਨ ਜਿਹੜੀ ਆ ਇਸ ਟਾਈਮ
ਬਣੀ ਹੋਈ ਆ। ਕਹਿੰਦੇ ਪਿਛਲੇ ਹਫਤੇ ਇੱਕ ਮਾਰਕ ਪੋਕਨ ਹੈਗੇ ਆ ਵਿਸਕੌਨਸਨ ਤੋਂ ਡੈਮੋਕ੍ਰੇਟ, ਉਹਨਾਂ ਨੇ ਇੱਕ ਬਿੱਲ ਵੀ ਇੰਟਰੋਡਿਊਸ ਕੀਤਾ ਆ ਟੂ ਐਲੀਮੀਨੇਟ ਦ ਏਜੰਸੀ। ਸੋ ਦੇਖਦੇ ਹਾਂ ਉਸ ਬਿੱਲ ਦਾ। ਵੈਸੇ ਸਭ ਨੂੰ ਪਤਾ ਹੀ ਆ ਵੀ ਚਾਂਸ ਤਾਂ ਬਹੁਤ ਘੱਟ ਆ ਉਸ ਚੀਜ਼ ਦੇ ਵੀ ਇੱਦਾਂ ਹੋਊਗਾ, ਤੇ ਪਰ ਟਰਾਈ ਜਿਹੜੀ ਹੈ ਇਸ ਤਰੀਕੇ ਦੇ ਨਾਲ ਜਿਹੜੇ ਡੈਮੋਕ੍ਰੇਟ ਪਾਰਟੀ ਵਾਲੇ ਕਰ ਰਹੇ ਆ ਤਾਂ ਜੋ ਕਹਿੰਦੇ ਆ ਵੀ ਸਾਡੀਆਂ ਵੋਟਾਂ ਵੀ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਆ ਉਹ ਮਜ਼ਬੂਤ ਹੋਣ। ਤੇ ਕਿਉਂਕਿ ਲੋਕਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਇੱਦਾਂ ਦੀ, ਕਈ ਲੋਕਾਂ ਦੇ ਵਿੱਚ ਜਿਹੜੀ ਇੱਦਾਂ ਦੀ ਭਾਵਨਾ ਹੈ ਇਹ ਅਜਿਹੀ ਹੋ ਰਹੀ ਆ ਜੀ। ਅਗਲੀ ਖਬਰ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਜੇ ਸਾਂਝੀ ਕਰੀਏ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੂੰ ਸੈਪਰੇਟ ਕੀਤਾ ਗਿਆ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਇੱਕ ਤਰ੍ਹਾਂ ਦੇ ਨਾਲ ਜੇਲ੍ਹਾਂ ਦੇ ਵਿੱਚ ਕਹਿ ਸਕਦੇ ਹਾਂ ਆਪਾਂ ਸਿੰਪਲ ਲੈਂਗੁਏਜ ਸੁੱਟੇ ਗਏ ਆ, ਜਿਹੜੇ ਇਲੀਗਲੀ ਕ੍ਰਾਸ ਕੀਤਾ ਹੈਗਾ ਜਿਨ੍ਹਾਂ ਨੇ ਬਾਰਡਰ ਨੂੰ। ਤੇ ਉਹਦੇ ਸੰਬੰਧ ਦੇ ਵਿੱਚ ਪਿਛਲੇ ਹਫ਼ਤੇ ਤੋਂ ਕਾਫੀ ਪ੍ਰੋਟੈਸਟ ਵੀ ਹੋ ਰਹੇ ਸੀ, ਖਾਸ ਕਰਕੇ ਜਿਹੜੇ ਆਈਸ ਦੇ ਸੈਂਟਰਸ ਹੈਗੇ ਆ। ਸਭ ਤੋਂ ਵੱਧ ਪ੍ਰੋਟੈਸਟ ਓਰੇਗਨ ਦੇ ਵਿੱਚ ਹੋਇਆ ਸੀ, ਜਿੱਥੇ 53 ਦੇ ਕਰੀਬ ਪੰਜਾਬੀ ਮੁੰਡੇ ਵੀ ਆਪਣੇ ਹੈਗੇ ਆ ਅਰੈਸਟ ਹੋਏ। ਸੋ ਹੁਣ ਕੁਛ ਕੁ ਆਰਗੇਨਾਈਜੇਸ਼ਨਸ ਨੇ ਕੱਲ੍ਹ ਨੂੰ ਜਾਣੀ ਕਿ ਸੈਚਰਡੇ ਨੂੰ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਮਾਰਚ ਆ ਉਹ ਕਰਨ ਦਾ ਐਲਾਨ ਕੀਤਾ ਹੈਗਾ ਪੂਰੇ ਅਮਰੀਕਾ ਦੇ ਵਿੱਚ। ਇਸ ਜਿਹੜੇ ਕੋਲੀਸ਼ਨ ਗਰੁੱਪ ਜਿਹੜਾ ਹੈਗੇ ਆ ਇਹਦੇ ਵਿੱਚ ਫੈਮਲੀਜ਼ ਬਿਲੋਂਗ ਟੂਗੈਦਰ ਇਹ ਜਿਹੜਾ ਮਾਰਚ ਹੋਊਗਾ। ਇਸੇ ਤਰ੍ਹਾਂ ਇਹਦੇ ਨਾਲ ACLU ਅਮਰੀਕਨ ਸਿਵਲ ਲਿਬਰਟੀ ਯੂਨੀਅਨ ਵਾਲੇ ਆ, moveon.org ਵਾਲੇ ਆ, ਨੈਸ਼ਨਲ ਡੋਮੈਸਟਿਕ ਜਿਹੜੇ ਵਰਕਰਸ ਅਲਾਇੰਸ ਵਾਲੇ ਹੈਗੇ ਆ। ਸੋ ਵਾਸ਼ਿੰਗਟਨ DC 'ਚ ਵੀ ਹੋਣਾ ਆ ਤੇ ਲਗਭਗ ਹਰ ਸ਼ਹਿਰ 'ਚ ਹੋਣਾ ਆ ਜਿਹੜਾ ਮੇਨ ਸ਼ਹਿਰ ਹੈਗਾ USA ਦਾ। ਤੇ ਆਪਾਂ ਵੀ ਬੇਨਤੀ ਕਰਦੇ ਹਾਂ ਜੇ ਤੁਸੀਂ ਉਹਦੇ ਨਾਲ ਐਗਰੀ ਕਰਦੇ ਹੈਗੇ ਆ ਤੇ ਜ਼ਰੂਰ ਆਪਣੇ ਬੰਦਿਆਂ ਨੂੰ ਉੱਥੇ ਜਾਣਾ ਚਾਹੀਦਾ। ਇੱਕ ਜ਼ਰੂਰ ਉਹਨਾਂ ਨੇ ਬੇਨਤੀ ਕੀਤੀ ਆ ਵੀ ਜਿਹੜੇ ਆ ਉਹਨਾਂ ਦੇ ਪਾਰਟੀਸਪੈਂਟ ਆ ਉਹ ਚਿੱਟੇ ਰੰਗ ਦਾ ਕਲਰ ਪਾਉਣ ਤਾਂ ਕਿ ਇਹਦੇ ਨਾਲ ਜਿਹੜੀ ਯੂਨਿਟੀ ਆ ਡਿਸਪਲੇ ਹੋਵੇ। ਜੀ ਬਿਲਕੁਲ। ਸੋ ਪੂਰੇ ਅਮਰੀਕਾ ਭਰ ਦੇ ਵਿੱਚ ਕਹਿੰਦੇ ਜਿਹੜੇ ਪ੍ਰੋਟੈਸਟ ਆ ਉਹ ਦੇਖਣ ਨੂੰ ਮਿਲਣਗੇ। ਇੱਕ ਪਾਸੇ ਪੰਜਾਬ 'ਚ ਕਾਲਾ ਹਫ਼ਤਾ ਮਨਾਇਆ ਜਾ ਰਿਹਾ ਹੈ ਤੇ ਇੱਥੇ ਜਿਹੜੇ ਆ ਕਹਿੰਦੇ ਪਰਿਵਾਰ ਜਿਹੜੇ ਨਾ ਜਿਹੜੇ ਤੋੜੇ ਵਿਛੋੜੇ ਜਾਣ ਤੇ ਯੂਨਿਟੀ ਹੋਵੇ, ਪੀਸ ਵਾਲਾ ਜਿਹੜਾ ਰੰਗ ਆ, ਸ਼ਾਂਤੀ ਵਾਲਾ ਰੰਗ ਜਿਹੜਾ ਚਿੱਟਾ ਆ, ਉਹ ਉਹਨਾਂ ਨੇ ਇੱਥੇ ਮੰਗ ਜਿਹੜੀ ਆ ਉਹ ਕੀਤੀ ਆ। ਸੋ ਇਹ ਤਾਂ ਸੀਗੀਆਂ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਕੁਝ ਖਬਰਾਂ। ਤੇ ਜਾਂਦੇ ਜਾਂਦੇ ਇਹ ਵੀ ਦੱਸ ਦਈਏ ਵੀ ਜਿਹੜੇ ਆਈਸ ਦੇ ਐਕਟਿੰਗ ਡਾਇਰੈਕਟਰ ਆ ਉਹ ਜਾਂਦੇ ਜਾਂਦੇ ਇੱਕ ਵਾਰੀ ਫੇਰ ਜਿਹੜੇ ਕਾਂਗਰਸ ਦੇ ਉੱਤੇ ਜਿਹੜੇ ਉਹ ਕਹਿ ਕੇ ਗਏ ਆ ਵੀ ਕਾਂਗਰਸ ਹੀ ਜ਼ਿੰਮੇਵਾਰ ਹੈਗੀ ਆ ਜਿਹੜੀ ਫੈਮਿਲੀ ਸੈਪਰੇਸ਼ਨਸ ਦੇ ਕਰਕੇ। ਫਲੋਰਸ ਸੈਟਲਮੈਂਟ ਐਗਰੀਮੈਂਟ ਦੇ ਤਹਿਤ ਕਹਿੰਦੇ ਆ ਵੀ ਮੈਂ ਪਹਿਲੋਂ ਵੀ ਦੱਸ ਕੇ ਆਇਆ ਸੀ ਜਦੋਂ ਮੈਂ ਟੈਸਟੀਫਾਈ ਕੀਤਾ ਸੀਗਾ ਹਿੱਲ ਦੇ ਉੱਤੇ, ਯਾਨੀ ਕਿ ਵਾਸ਼ਿੰਗਟਨ DC ਦੇ ਵਿੱਚ, ਵੀ ਇਹਦੇ ਚੱਲਦਿਆਂ ਜਿਹੜੇ ਬਹੁਤ ਸਾਰੇ ਲੂਪ ਹੋਲਸ ਹੈਗੇ ਆ ਤੇ ਇਸ ਨੂੰ ਫਿਕਸ ਕਰਨਾ ਚਾਹੀਦਾ ਆ। ਤੇ ਇਹਦੇ ਨਾਲ ਇਹ ਆ ਵੀ ਘੱਟੋ ਘੱਟ ਜਿਹੜੀਆਂ ਫੈਮਲੀਜ਼ ਆ ਉਹ ਟੁਗੈਦਰ ਰਹਿਣਗੀਆਂ, ਜਿਹੜੀਆਂ ਫੈਮਿਲੀ ਫੈਸਿਲਿਟੀਜ਼ ਦੇ ਵਿੱਚ ਜਿੰਨੀ ਦੇਰ ਤੱਕ ਜੱਜ ਦੇ ਸਾਹਮਣੇ ਉਹਨਾਂ ਨੂੰ ਪੇਸ਼ ਨਹੀਂ ਕੀਤਾ ਜਾਂਦਾ। ਪਰ ਉਹਦੇ ਤਹਿਤ ਕਹਿੰਦੇ ਆ ਉਹ ਫੇਲ ਰਹੇ ਨੇ ਫਿਕਸ ਕਰਨ ਦੇ ਲਈ ਤੇ ਨਾ ਹੀ ਉਹ ਫਿਕਸ ਕਰਨਾ ਚਾਹੁੰਦੇ ਨੇ। ਤੇ ਫਿਰ ਸਾਨੂੰ ਤਾਂ ਜਿਹੜੇ ਆਪਣੇ ਆਪਰੇਸ਼ਨਸ ਆ ਉਹਦੇ ਮੁਤਾਬਕ ਜਿਹੜੇ ਆ ਉਹ ਸਾਰਾ ਕੁਛ ਕਰਨਾ ਹੀ ਪੈ ਰਿਹਾ ਆ। ਤੇ ਮੈਂ ਜਿੱਦਾਂ ਦੱਸ ਹੀ ਰਿਹਾ ਸੀਗਾ ਵੀ ਆਲਰੇਡੀ ਇੱਕ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਉਹਨਾਂ ਨੇ ਬਿੱਲ ਇੰਟਰੋਡਿਊਸ ਕੀਤਾ ਆ ਆਲਰੇਡੀ। ਕਹਿੰਦੇ 2 US ਸੈਨੇਟਰਸ ਜਿਹੜੇ ਆ ਜਿਨ੍ਹਾਂ 'ਚ ਕੈਲੀਫੋਰਨੀਆ ਦੀ ਕਮਲਾ ਹੈਰਿਸ ਤੇ ਨਿਊਯਾਰਕ ਦੀ ਕ੍ਰਿਸਟਨ ਗਿਲਨਬ੍ਰੈਂਡ, ਇਹਨਾਂ ਦੋਨਾਂ ਨੇ ਵੀ ਜਿਹੜਾ ਆ ਉਹ ਹੁਣ ਕਹਿ ਰਹੇ ਆ ਵੀ ਜਿਹੜੇ ਆਈਸ ਆ ਉਸ ਨੂੰ ਟੋਟਲੀ ਅਬੋਲਿਸ਼ ਜਿਹੜਾ ਆ ਉਹ ਕਰਨਾ ਚਾਹੀਦਾ ਆ। ਸੋ ਹੂਮਨ ਜਾਂਦੇ ਜਾਂਦੇ ਜਿਹੜੇ ਆ ਇੱਕ ਵਾਰੀ ਫੇਰ ਆਪਣਾ ਸਾਰਾ ਜਿਹੜਾ ਗੁੱਸਾ ਜਾਂ ਨਜ਼ਲਾ ਜਿਹੜਾ ਹੈ ਕਾਂਗਰਸ ਤੇ ਝਾੜ ਕੇ ਗਏ। ਜੀ ਬਿਲਕੁਲ। 710 ਦੇ ਕਰੀਬ ਜਗ੍ਹਾ ਦੇ ਉੱਤੇ ਜਿਹੜੇ ਪ੍ਰੋਟੈਸਟ ਹੋਣ ਜਾ ਰਹੇ ਆ ਪੂਰੇ USA ਦੇ ਵਿੱਚ ਕੱਲ੍ਹ ਨੂੰ। ਜ਼ਰੂਰ ਪਲੀਜ਼ ਜੇ ਕੋਈ ਵੀ ਭੈਣ ਭਰਾ ਉਹਨਾਂ ਦੇ ਨਾਲ ਹਮਦਰਦੀ ਰੱਖਦਾ ਹੈਗਾ ਹੈ ਜ਼ਰੂਰ ਆਪਣੇ ਆਪਣੇ ਸ਼ਹਿਰ ਦੇ ਵਿੱਚ ਉੱਥੇ ਜਾਓ। ਤੇ ਆਪਣਾ ਸਮਾਂ ਵੀ ਸਮਾਪਤ ਹੋ ਗਿਆ। ਅਸੀਂ ਕਾਫੀ ਸਮਾਂ ਜਿਹੜਾ ਮਿੰਟੂ ਗੁਰਸਰੀਆ ਦੇ ਪ੍ਰੋਗਰਾਮ ਦਾ ਰਹਿ ਗਏ ਆ। ਬਿਲਕੁਲ ਬਿਲਕੁਲ। ਤੇ ਬਿਲਕੁਲ ਇਸ ਪ੍ਰੋਗਰਾਮ ਤੋਂ ਬਾਅਦ 'ਚ ਜਿਹੜਾ ਮਿੰਟੂ ਹੁਣਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ। ਸੋ ਪੰਜਾਬ ਦੀਆਂ ਜਿਹੜੀਆਂ ਖਬਰਾਂ ਉਹਨਾਂ ਉੱਤੇ ਆਪਾਂ ਨਜ਼ਰ ਬਣਾਵਾਂਗੇ ਤੇ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ ਹੋਰ ਖਬਰਾਂ ਦੇ ਨਾਲ। ਉਦੋਂ ਤੱਕ ਲਈ ਮੈਨੂੰ ਰਾਜਕਰਮੀਤ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋ